ਸਿੱਖਾਂ ਦੀ ਉਹ ਜਿਹੜੀ ਸਪਿਰਿਟ ਹੈ, ਜਿਹੜੀ ਜ਼ੁਲਮ ਦੇ ਖਿਲਾਫ ਖਲੋਣ ਦੀ ਸਪਿਰਿਟ ਹੈ, ਉਹਨੂੰ ਬੜੀ ਚਲਾਕੀ ਦੇ ਨਾਲ ਜਿਹੜੇ ਹਿੰਦੂ ਨੈਸ਼ਨਲਿਸਟ ਨੇ, ਜਿਨ੍ਹਾਂ ਦੇ ਅੰਦਰ ਤਾਂ ਹਿੰਦੂਤਵ ਹੈ ਜਾਂ ਰਾਮ ਰਾਜ ਦੇ ਰੂਪ ਦੇ ਵਿੱਚ ਉਹਨੂੰ ਉਹ ਕੋਈ ਹੋਰ ਸ਼ੇਪ ਦੇ ਰਹੇ ਨੇ, ਔਰ ਉਸ ਭੁਲੇਖੇ ਦੇ ਵਿੱਚ ਸਿੱਖ ਫਸ ਜਾਂਦੇ ਨੇ। ਸਿੱਖਾਂ ਨੂੰ ਉਹਨਾਂ ਨੇ ਸੈਪਰੇਟ ਵੋਟ ਦੇ ਰਾਹੀਂ ਆਪਣੇ ਨੁਮਾਇੰਦੇ ਚੁਣਨ ਦਾ ਹੱਕ ਦਿੱਤਾ ਹੈ, ਜਿਵੇਂ ਹਿੰਦੂਆਂ ਨੂੰ ਦਿੱਤਾ ਹੈ, ਮੁਸਲਮਾਨਾਂ ਨੂੰ ਦਿੱਤਾ ਹੈ। ਇਹ ਬਹੁਤ ਵੱਡੀ ਗੱਲ ਸੀ, ਕਿਉਂਕਿ ਇਹਦਾ ਮਤਲਬ ਸੀ ਕਿ ਅੰਗਰੇਜ਼ਾਂ ਨੇ ਤਿੰਨਾਂ ਦਾ ਬਾਦਸ਼ਾਹੀ ਸਟੇਟਸ ਕਬੂਲਿਆ, ਔਰ ਇਸੇ ਲਈ ਉਹਨਾਂ ਨੂੰ ਸੈਪਰੇਟ ਇਲੈਕਟੋਰੇਟ ਦਿੱਤੇ। 1909 'ਚ ਆਨੰਦ ਮੈਰਿਜ ਐਕਟ ਪਾਸ ਹੋ ਚੁੱਕਾ ਸੀ, ਜਿਹਦਾ ਹਿੰਦੂਆਂ ਨੇ ਬਹੁਤ ਵਿਰੋਧ ਕੀਤਾ ਸੀ। ਸਿੱਖਾਂ ਦੇ ਕੋਲ ਜਿਹੜੇ ਫੈਕਟਰ 6-7 ਉਹਨਾਂ ਦੀਆਂ ਆਪਣੀਆਂ ਸਟੇਟਾਂ, ਸੈਕੰਡ ਵਰਲਡ ਵਾਰ 'ਚ ਸਿੱਖਾਂ ਦਾ ਵੱਡਾ ਯੋਗਦਾਨ, ਜਿਹਦੀ ਬਦੌਲਤ 30 ਤੋਂ 35% ਅਫਸਰ ਸਿੱਖ, 18 ਤੋਂ 20% ਫੌਜੀ ਜਿਹੜੇ ਨੇ ਸਿੱਖ। ਸਾਡਾ ਹਿਸਟੋਰੀਕਲ ਕਲੇਮ ਕਿ 1849 ਸਾਡੇ ਤੋਂ ਅਸੀਂ ਲਾਸਟ ਸਾਂ ਜਿਨ੍ਹਾਂ ਤੋਂ ਉਹਨਾਂ ਨੇ ਧੋਖੇ ਨਾਲ ਰਾਜ ਲਿਆ। 18ਵੀਂ ਸਦੀ ਦਾ ਸਾਡੀ ਟਕਰਾਅ ਦਾ ਪੀਰੀਅਡ ਸੀ, ਜਿਹਦੇ 'ਚ ਲਾਹੌਰ ਦੇ ਔਰ ਦਿੱਲੀ ਦੇ ਔਰ ਕਾਬਲ ਦੇ ਜਿਹੜੇ ਸਾਰੇ ਰੂਲਰ ਮੁਸਲਮਾਨ ਸਨ। ਸੋ ਸਾਈਕੋ ਹਿਸਟਰੀ ਉਹ ਕੈਰੀ ਹੋ ਰਹੀ ਸੀ। ਹਿੰਦੂਆਂ ਦਾ ਪੀਰੀਅਡ ਜੇ ਦੇਖਿਆ ਨਹੀਂ ਸੀ, ਕਿਉਂਕਿ ਕੋ-ਸਲੇਵ ਸੀ। ਗਾਂਧੀ ਔਰ ਨਹਿਰੂ ਦੇ ਉੱਤੇ ਇੰਨਾ ਕੁ ਵਿਸ਼ਵਾਸ ਅਕਾਲੀ ਲੀਡਰ ਕਰ ਚੁੱਕੇ ਸੀ ਕਿ ਇਹਨਾਂ ਨੇ ਪਾਕਿਸਤਾਨ ਨਹੀਂ ਮੰਨਣਾ ਹੈ ਜੀ। ਗਾਂਧੀ ਦਾ ਇਹ ਸੀ ਕਿ ਜੀ ਮੇਰੀ ਲਾਸ਼ ਤੇ ਬਣੇਗਾ, ਤੇ ਅਕਾਲੀ ਇਹ ਸਮਝਦੇ ਸੀ ਕਿ ਕਿਸੇ ਵੀ ਡਿਵੀਜ਼ਨ ਦੇ ਮਾਮਲੇ 'ਚ ਅਸੀਂ ਘਾਟੇ 'ਚ ਹੋਣਾ, ਸਾਨੂੰ ਇਹੀ ਸੂਟ ਕਰਦਾ ਹੈ ਕਿ ਮੁਲਕ ਨਾ ਵੰਡਿਆ ਜਾਏ। 47 'ਚ ਅਸੀਂ ਕਹਿ ਸਕਦੇ ਹਾਂ ਜੀ ਹਿੰਦੂਆਂ ਦਾ ਜਿਹੜਾ ਉਹ ਕੋ-ਸਲੇਵ ਹੋਣਾ ਦੇਖਿਆ ਸੀ, ਉਹਨਾਂ ਦਾ ਰਾਜ ਤਾਂ ਦੇਖਿਆ ਨਹੀਂ ਸੀ ਹੋਇਆ। ਉਹ ਤਾਂ ਜੂਨ 84 ਤਾਂ 5 ਸਦੀਆਂ ਦਾ ਵੈਰ ਕਮਾਇਆ ਸਾਹਮਣੇ ਆ ਗਿਆ। ਪਰ ਇਹਦੇ ਬਾਵਜੂਦ ਜਿਹੜਾ ਅੱਜ ਵੀ ਤੁਹਾਨੂੰ ਇੱਕ ਤਬਕਾ ਮਿਲੇਗਾ ਜਿਹੜਾ ਤੁਹਾਡੇ ਨਾਲ ਉਲਝਣ ਦੇ ਵਿੱਚ ਜਿਹੜਾ ਉਹ ਸਭ ਤੋਂ ਪਹਿਲਾਂ ਆ ਜਾਏਗਾ ਕਿ ਜੀ ਸਿੱਖੀ ਆਹ ਸਿਖਾਉਂਦੀ ਹੈ ਤੇ ਉਹ ਸਿਖਾਉਂਦੀ ਹੈ। ਵਾਸਟ ਕਮਿਊਨਿਟੀ ਦੀ ਕੌਨਸ਼ੀਅਸਨੈਸ ਦੇ ਵਿੱਚ ਜਿਹੜਾ ਉਹ ਹੁਣ ਇਹ ਗੱਲ ਸਮਾਈ ਹੋਈ ਹੈ ਕਿ ਭਾਈ ਸਾਡੇ ਕੋਲ ਆਪਣੇ ਰਾਜ ਤੋਂ ਬਿਨਾਂ ਕੋਈ ਹੋਰ ਹੱਲ ਨਹੀਂ ਹੈ। ਵੱਖਰੀ ਗੱਲ ਹੈ ਉਹ ਕਿਸਾਨ ਮੂਵਮੈਂਟ ਦੇ ਰੂਪ ਦੇ ਵਿੱਚ ਤੁਹਾਡੀ ਸਟਰੈਂਥ ਦਿਖਾ ਰਹੀ ਹੋਏ, ਜਾਂ ਜਦੋਂ ਅੱਜ ਅਸੀਂ ਦੇਖਦੇ ਹਾਂ ਕਿ ਕਿਤੇ ਵੀ ਕੋਈ ਇਸ ਕਿਸਮ ਦਾ ਵਾਕਿਆ ਹੁੰਦਾ ਹੈ ਤੇ ਸਿੱਖਾਂ ਦੇ ਵਿੱਚ ਇੱਕ ਇਮੋਸ਼ਨਲ ਯੂਨਿਟੀ ਨਜ਼ਰ ਆਉਂਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। TV 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ 'ਤੇ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਅੱਜ TV 84 ਦੇ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਤੁਹਾਡਾ ਸਵਾਗਤ ਹੈ। ਤੇ ਨਾਲ ਦੀ ਨਾਲ ਡਾਕਟਰ ਅਮਰਜੀਤ ਸਿੰਘ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਇਸ ਵਕਤ ਸਾਡੇ ਨਾਲ ਜੁੜੇ ਹੋਏ ਆ। ਆਓ ਉਹਨਾਂ ਨਾਲ ਮਿਲ ਕੇ ਅੱਜ ਦੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਡਾਕਟਰ ਸਾਹਿਬ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਅਮਰਵੀਰ ਸਿੰਘ ਜੀ, ਤੁਹਾਨੂੰ ਵੀ ਤੇ TV 84 ਦੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੈ ਜੀ। ਡਾਕਟਰ ਸਾਹਿਬ, ਅੱਜ ਅਸੀਂ 15 ਅਗਸਤ 2024 ਦੇ ਦਿਨ ਗੱਲ ਕਰਨ ਜਾ ਰਹੇ ਹਾਂ। 31 ਸਾਉਣ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ। ਨਾਨਕਸ਼ਾਹੀ ਸੰਮਤ ਦੇ ਮੁਤਾਬਕ ਦੇਖੀਏ ਤੇ 15 ਅਗਸਤ ਦਾ ਦਿਨ ਸਾਡੇ ਦਰਸ਼ਕਾਂ ਲਈ ਵੀ ਮਤਲਬ ਅੱਜ ਸਾਡੇ ਲਈ ਉਹ ਦਿਨ ਹੈ ਜਦੋਂ ਅਸੀਂ ਇੱਕ ਗੁਲਾਮੀ ਤੋਂ ਨਿਕਲ ਕੇ ਦੂਜੀ ਗੁਲਾਮੀ ਦੇ ਵਿੱਚ ਆਏ ਤੇ ਭਾਰਤ ਦਾ ਅਖੌਤੀ ਜਿਹੜਾ ਆਜ਼ਾਦੀ ਦਿਹਾੜਾ, ਮਤਲਬ ਉਹੀ ਹਾਲ ਤੁਸੀਂ ਵੀ ਬੀਤੀ ਕੱਲ੍ਹ ਵੀ ਕੁਝ ਸੱਚੋ ਸੱਚ ਇਸੇ ਪ੍ਰੋਗਰਾਮ ਦੇ ਵਿੱਚ ਬਿਆਨ ਕੀਤਾ ਸੀ ਵੀ ਜਿਵੇਂ ਅਸੀਂ ਆਪਣੀ ਘਰ-ਬਾਰ ਛੱਡੇ, ਬੰਦੇ ਮਰਵਾਏ, ਸਾਰਾ ਕੁਝ ਉਜਾੜਾ ਦੇਖ ਕੇ ਉਹਨੂੰ ਮਤਲਬ ਜਦੋਂ ਅਸੀਂ ਬਾਰਡਰ ਲੰਘ ਕੇ ਦੂਜੇ ਪਾਸੇ ਗਏ ਹਾਂ ਤੇ ਸਾਡਾ ਆਜ਼ਾਦੀ ਦਿਨ ਬਣਾ ਦਿੱਤਾ ਗਿਆ ਕਿ ਤੁਹਾਡੀ ਆਜ਼ਾਦੀ ਹੈ। ਪੰਜਾਬ ਦੇ ਲਈ, ਬੰਗਾਲ ਦੇ ਲਈ, ਸਾਡੇ ਲਈ ਜਦੋਂ ਤੁਸੀਂ ਹਿਸਟੋਰੀਕਲ ਪਰਸਪੈਕਟਿਵ ਤੋਂ ਦੇਖਦੇ ਹੋ ਕਦੇ ਵੀ ਇਹ ਆਜ਼ਾਦੀ ਉਸ ਹਿਸਾਬ ਨਾਲ ਨਹੀਂ ਸਮਝ ਪੈਂਦੀ। ਜਦੋਂ ਕੋਈ ਵੀ ਸੂਝਵਾਨ ਜਾਂ ਤੁਸੀਂ ਅੱਖਾਂ ਖੋਲ੍ਹ ਕੇ ਦੇਖੋਗੇ, ਅੱਖਾਂ ਬੰਦ ਕਰਕੇ ਤੁਸੀਂ ਮੰਨੀ ਜਾਣੀ ਹੈ ਜੀ ਆਜ਼ਾਦੀ ਤੇ ਝੰਡਾ ਉਹ ਕਰੀ ਜਾਣਾ ਤੇ ਉਹਨੂੰ ਜਿਹਨੇ ਉਹ ਕਰਨਾ ਉਹਨੂੰ ਉਹ ਮੁਬਾਰਕ। ਤੇ ਅੱਜ ਅਸੀਂ 15 ਅਗਸਤ ਦੇ ਹਵਾਲੇ ਨਾਲ ਹੀ ਡਾਕਟਰ ਸਾਹਿਬ ਮੈਂ ਚਾਹੂੰਗਾ ਕਿ ਅਸੀਂ ਗੱਲ ਕਰੀਏ ਇਸ ਦਿਨ ਦੀ। ਸਾਡੇ ਇਤਿਹਾਸ ਦੇ ਵਿੱਚ ਜਿਹੜੀ ਮਹੱਤਤਾ ਹੈਗੀ ਹੈ, ਪਹਿਲੀ ਗੁਲਾਮੀ ਤੋਂ ਦੂਜੀ ਗੁਲਾਮੀ ਤੱਕ ਦਾ ਜਿਹੜਾ ਸਫ਼ਰ ਹੈ, ਪਹਿਲੇ ਸੈਗਮੈਂਟ ਦੇ ਵਿੱਚ ਸ਼ੁਰੂਆਤ ਕਰੀਏ। ਮੈਂ ਜਾਣਨਾ ਚਾਹੂੰਗਾ ਉਸ ਮੌਕੇ ਦੇ ਉੱਤੇ
ਥੋੜ੍ਹਾ ਜਿਹਾ ਅਸੀਂ ਜੇ ਹਿਸਟੋਰੀਕਲ ਪਰਸਪੈਕਟਿਵ ਤੋਂ ਦੇਖੀਏ, ਸਿੱਖਾਂ ਦੀ ਅੰਗਰੇਜ਼ਾਂ ਦੇ ਨਾਲ ਜਾਂ ਅੰਗਰੇਜ਼ਾਂ ਦੇ ਟਾਈਮ ਪੀਰੀਅਡ ਦੇ ਵਿੱਚ ਜਿਸ ਕਿਸਮ ਦੇ ਹਾਲਾਤ ਸੀਗੇ, ਕਿੰਨਾ ਸਰਕਮਸਟੈਂਸਸ ਦੇ ਵਿੱਚੋਂ ਅਸੀਂ ਲੰਘ ਰਹੇ ਸੀ। ਜੇ 47 ਤੋਂ ਪਹਿਲਾਂ ਦੇ 10 15 20 ਸਾਲ ਦੇਖਣੇ ਹੋਣ, ਤੁਸੀਂ ਸਾਚੀ ਸਾਖੀ ਦਾ ਸਰਦਾਰ ਕਪੂਰ ਸਿੰਘ ਦਾ ਹਮੇਸ਼ਾ ਜ਼ਿਕਰ ਕਰਦੇ ਹੋ, ਜਿਹੜੀਆਂ ਆਫਰਸ ਅੰਗਰੇਜ਼ਾਂ ਵੱਲੋਂ ਸਿੱਖਾਂ ਨੂੰ, ਸਿੱਖਾਂ ਦੇ ਆਗੂਆਂ ਨੂੰ, ਬਲਦੇਵ ਸਿੰਘ ਮਾਸਟਰ ਤਾਰਾ ਸਿੰਘ ਨੂੰ ਵੱਖ-ਵੱਖ ਟਾਈਮਾਂ ਦੇ ਉੱਤੇ ਦਿੱਤੀਆਂ ਗਈਆਂ। ਰਾਊਂਡ ਟੇਬਲ ਕਾਨਫਰੰਸ ਦਾ ਜ਼ਿਕਰ ਹੁੰਦਾ। ਸੋ ਉਹਨਾਂ ਹਾਲਾਤਾਂ ਦਾ ਜ਼ਿਕਰ ਕਰੀਏ ਤੇ ਇਹ ਸਮਝੀਏ ਸਾਡੇ ਦਰਸ਼ਕਾਂ ਦੇ ਲਈ ਕਿ ਕੀ ਹਾਲਾਤ ਸੀਗੇ ਉਸ ਮੌਕੇ ਦੇ ਉੱਤੇ, ਕੀ ਸਰਕਮਸਟੈਂਸਸ ਸੀ ਸਿੱਖਾਂ ਦੇ ਲਈ, ਪੋਸੀਬਿਲਿਟੀਜ਼ ਕੀ ਸੀਗੀਆਂ ਤੇ ਕਿੰਨਾ ਹਾਲਾਤਾਂ ਦੇ ਵਿੱਚ ਅਸੀਂ ਨਾਕਾਮ ਰਹੇ ਕਿ ਅਸੀਂ ਆਜ਼ਾਦੀ ਦੀ ਥਾਂ ਤੇ ਗੁਲਾਮੀ ਦੇ ਵਿੱਚ ਆ ਕੇ ਖਲੋਤੇ ਹਾਂ। ਦੇਖੋ, ਬੇਸ਼ੱਕ ਅੱਜ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਦੁਨੀਆ ਦੀਆਂ ਰਾਜਧਾਨੀਆਂ ਦੇ ਵਿੱਚ ਸਿੱਖਾਂ ਵੱਲੋਂ ਵੱਡੇ ਪੈਮਾਨੇ ਦੇ ਉੱਤੇ ਪ੍ਰੋਟੈਸਟ ਰੈਲੀਜ਼ ਹੋ ਰਹੀਆਂ ਨੇ। ਵਾਸ਼ਿੰਗਟਨ DC ਦੇ ਵਿੱਚ, ਸੈਨ ਫਰਾਂਸਿਸਕੋ, ਵੈਨਕੂਵਰ, ਟੋਰਾਂਟੋ ਤੋਂ ਲੈ ਕੇ ਆਸਟ੍ਰੇਲੀਆ, ਨਿਊਜ਼ੀਲੈਂਡ ਔਰ ਸਾਰੇ ਯੂਰਪ ਭਰ ਦੇ ਵਿੱਚ। ਦੂਸਰੇ ਪਾਸੇ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਇਹ ਅੱਜ ਵਿਚਾਰ ਚਰਚਾਵਾਂ ਜਾਂ ਸੈਮੀਨਾਰਸ ਜਾਂ ਡਿਸਕਸ਼ਨਸ ਵੀ ਜਿਹੜੀਆਂ ਅਗਸਤ ਚੜ੍ਹਦਿਆਂ ਹੀ ਸ਼ੁਰੂ ਹੋ ਜਾਂਦੀਆਂ ਨੇ ਕਿ ਅਸੀਂ ਕਿੱਥੇ ਗਲਤੀ ਕੀਤੀ, ਸਾਡੀ ਲੀਡਰਸ਼ਿਪ ਨੇ। ਅੱਜ ਜਿਸ ਹਾਲਾਤ 'ਚ ਅਸੀਂ ਹਾਂ, ਇਸ 'ਚੋਂ ਕਿਵੇਂ ਨਿਕਲਿਆ ਜਾਏ। ਔਰ ਜਿਵੇਂ ਦਲ ਖਾਲਸਾ ਵੱਲੋਂ ਪਿਛਲੇ ਦਿਨੀਂ ਹੁਸ਼ਿਆਰਪੁਰ ਦੇ ਵਿੱਚ ਬਹੁਤ ਵੱਡਾ ਪ੍ਰੋਟੈਸਟ ਮਾਰਚ, ਜਿਹਨੂੰ ਫਰੀडम ਮਾਰਚ ਦਾ ਨਾਂ ਦਿੱਤਾ ਗਿਆ, ਕੱਢਿਆ ਗਿਆ। ਸੋ ਇਹ ਕਿਉਂਕਿ ਵਾਕਿਆਤ ਸਿੱਖਾਂ ਦੀ ਇਹ 77 ਸਾਲ ਦੀ ਨਵੀਂ ਗੁਲਾਮੀ ਦੀ ਕਹਾਣੀ, ਇਸ ਦੀ ਇਬਾਰਤ ਵੀ 15 ਅਗਸਤ ਵਾਲੇ ਦਿਨ ਹੀ ਲਿਖੀ ਗਈ ਸੀ। ਲੇਕਿਨ ਇਸ ਨੂੰ ਸਮਝਣ ਤੋਂ ਪਹਿਲਾਂ ਕਿ ਜਦੋਂ ਅਸੀਂ ਸਿੱਖ ਲੀਡਰਸ਼ਿਪ ਜਾਂ ਖਾਸ ਤੌਰ 'ਤੇ ਉਸ ਵੇਲੇ ਸਿੱਖ ਲੀਡਰਸ਼ਿਪ ਬੇਸ਼ੱਕ ਦੋ ਹਿੱਸਿਆਂ 'ਚ ਡਿਵਾਈਡਡ ਸੀ। ਇੱਕ ਕਾਂਗਰਸੀ ਖੈਮਾ ਸੀ ਜਿਹੜੇ ਗਾਂਧੀ ਨਹਿਰੂ ਦੀ ਆਈਡੀਓਲੋਜੀ ਤੋਂ ਪ੍ਰਭਾਵਿਤ ਹੋ ਕੇ ਆਪਣਾ ਅੱਡ ਜਿਹੜਾ ਉਹ ਨੈਸ਼ਨਲਿਸਟਿਕ ਵਤੀਰਾ ਰੱਖਦੇ ਸੀ। ਦੂਸਰੇ ਪਾਸੇ ਅਕਾਲੀ ਲੀਡਰਸ਼ਿਪ ਸੀ, ਬੇਸ਼ੱਕ ਜਿਨ੍ਹਾਂ ਨੇ ਬੜੀ ਖੂਬਸੂਰਤ ਤਹਿਰੀਕ, ਜਿਹਨੂੰ ਗੁਰਦੁਆਰਾ ਸੁਧਾਰ ਲਹਿਰ ਵੀ ਕਿਹਾ ਜਾਂਦਾ ਹੈ, ਅਕਾਲੀ ਲਹਿਰ ਵੀ ਕਿਹਾ ਜਾਂਦਾ ਹੈ, 1920 'ਚ ਰਨ ਕੀਤੀ, ਜਿਹਦੀ ਗਲੋਰੀ ਜਿਹੜੀ ਆ ਉਸ ਤੋਂ ਅੰਗਰੇਜ਼ ਵੀ ਪ੍ਰਭਾਵਿਤ ਹੋਏ, ਅੰਗਰੇਜ਼ਾਂ ਨੂੰ ਝੁਕਣਾ ਵੀ ਪਿਆ। 1925 'ਚ ਗੁਰਦੁਆਰਾ ਐਕਟ ਹੋਣ ਦੇ ਵਿੱਚ ਆਉਂਦਾ ਹੈ। ਪਰ ਇਸ ਦੇ ਬਾਵਜੂਦ ਕਿ ਅਕਾਲੀ ਲੀਡਰਸ਼ਿਪ ਸਿੱਖ ਆਈਡੈਂਟੀਟੀ 'ਚੋਂ ਨਿਕਲੀ ਸੀ, ਸੁਧਾਰ ਵੀ ਉਹਨਾਂ ਦਾ ਮੁੱਖ ਮੁੱਦਾ ਸੀ, ਲੇਕਿਨ ਸਿੱਖਾਂ ਦੀ ਵੱਖਰੀ ਪਛਾਣ ਇਸ ਦੇ ਨਾਲ ਔਰ ਕੁਰਬਾਨੀਆਂ ਵਾਲੇ ਲੋਕ ਸੀ। ਲੇਕਿਨ ਜਦੋਂ ਸਿਆਸੀ ਏਜੰਡੇ ਦੀ ਗੱਲ ਆਈ ਤਾਂ ਫਿਰ ਅਸੀਂ ਦੇਖਦੇ ਹਾਂ ਕਿ ਕਦੇ ਕਲੈਰਿਟੀ 'ਚੋਂ ਆ ਜਾਂਦੇ ਸੀ, ਉਦੋਂ ਸਿੱਖ ਹੋਮਲੈਂਡ ਦੀ ਗੱਲ ਵੀ ਕਰਦੇ ਸੀ, ਫਿਰ ਕਨਫਿਊਜ਼ਨ ਔਰ ਭੰਬਲ ਭੂਸੇ ਦਾ ਸ਼ਿਕਾਰ ਹੋ ਕੇ ਕਾਂਗਰਸ ਦਾ ਪ੍ਰਭਾਵ ਕਬੂਲਦੇ ਸੀ, ਔਰ ਉਦੋਂ ਯੂਨਾਈਟਿਡ ਰਹਿਣ ਦੀ ਗੱਲ ਕਰਦੇ ਆ ਪਾਕਿਸਤਾਨ ਦੀ ਡਿਮਾਂਡ ਦੇ ਖਿਲਾਫ, ਕਿਉਂਕਿ ਪਾਕਿਸਤਾਨ ਦੀ ਮੰਗ ਤਾਂ 23 ਮਾਰਚ 1940 ਤੋਂ ਬਾਅਦ ਆਈ ਜਦੋਂ ਕਿ ਲਾਹੌਰ ਡੈਕਲੇਰੇਸ਼ਨ ਆਈ। ਪਰ ਇਸ ਤੋਂ ਪਹਿਲਾਂ ਕਿ ਇਸ ਦੌਰ ਦੀ, ਕਿਉਂਕਿ ਮੈਂ 1920 ਤੇ 1947 ਤੱਕ 27 ਸਾਲ ਦੇ ਪੀਰੀਅਡ ਨੂੰ ਜ਼ਿਆਦਾ ਕਲੋਜ਼ਲੀ ਫੋਕਸ ਕਰਨਾ ਚਾਹਾਂਗਾ, ਪਰ ਥੋੜ੍ਹਾ ਜਿਹਾ ਪਿਛੋਕੜ 'ਚ ਜੇ ਜਾਈਏ ਕਿ ਅੰਗਰੇਜ਼ ਉੱਥੇ ਕੋਈ ਐਕਸਪੈਂਸ਼ਨਿਸਟ ਪਾਵਰ ਵਾਂਗ, ਜਾਂ ਇਹ ਨਹੀਂ ਹੈ ਕਿ ਬਰਤਾਨੀਆ ਦੀ ਸਲਤਨਤ ਨੇ ਭਾਰਤ ਦੇ ਉੱਤੇ, ਮੁਗਲੀਆ ਸਲਤਨਤ ਦੇ ਉੱਤੇ ਹਮਲਾ ਕਰ ਦਿੱਤਾ ਤੇ ਉਹਨਾਂ ਨੇ ਰਾਜ ਸਥਾਪਿਤ ਕਰ ਲਿਆ, ਬਾਕੀਆਂ ਨੂੰ ਜਿਹੜਾ ਉਹ ਬੇਰਾਜੇ ਕਰ ਦਿੱਤਾ। ਇਵੇਂ ਨਹੀਂ ਸੀ। ਅਸੀਂ ਦੇਖਦੇ ਹਾਂ ਕਿ ਅੰਗਰੇਜ਼ ਇੱਕ ਟ੍ਰੇਡਿੰਗ ਕੰਪਨੀ, ਈਸਟ ਇੰਡੀਆ ਕੰਪਨੀ ਦੇ ਤੌਰ 'ਤੇ ਜਹਾਂਗੀਰ ਦੇ ਪੀਰੀਅਡ ਦੇ ਵਿੱਚ ਉਹਨਾਂ ਦੀ ਐਂਟਰੀ ਹੁੰਦੀ ਹੈ, ਔਰ ਉਹਨਾਂ ਨੂੰ ਗੁਜਰਾਤ ਦੀਆਂ 1-2 ਪੋਰਟਸ ਦੇ ਉੱਤੇ ਟ੍ਰੇਡਿੰਗ ਰਾਈਟਸ ਮਿਲਦੇ ਨੇ। ਔਰ ਇਹ ਕਿਉਂਕਿ ਜਹਾਂਗੀਰ ਦਾ ਇਹ ਪੀਰੀਅਡ 1606 ਦੇ ਨੇੜੇ ਤੇੜੇ ਹੀ ਉਹ ਤਖਤ ਨਸ਼ੀਨ ਹੁੰਦਾ ਹੈ। ਸੋ ਇਹ 17ਵੀਂ ਸਦੀ ਦੀ ਬਿਗਨਿੰਗ ਹੈ। ਪਰ ਉਦੋਂ ਤੋਂ ਲੈ ਕੇ 1757 ਤੱਕ ਪਹੁੰਚਦੇ ਹਾਂ, ਜਦੋਂ ਕਿ ਉਹ ਇੱਕ ਪੋਲੀਟੀਕਲ ਐਂਟੀਟੀ ਦੇ ਤੌਰ ਦੇ ਉੱਤੇ ਜਿਹੜਾ ਇੱਕ ਭਾਰਤ ਦੇ ਵੱਡੇ ਹਿੱਸੇ 'ਤੇ ਕਾਬਜ਼ ਹੁੰਦੇ ਨੇ, ਕਿਉਂਕਿ 1757 ਦੇ ਵਿੱਚ ਪਲਾਸੀ ਦੀ ਲੜਾਈ ਹੁੰਦੀ ਹੈ, ਜਿਸ ਦੇ ਵਿੱਚ ਹਾਲਾਂ ਕੋਈ ਅੰਗਰੇਜ਼ੀ ਫੌਜ ਜਿਹੜੀ ਆ ਉਹ ਈਸਟ ਇੰਡੀਆ ਕੰਪਨੀ ਹੀ ਐਕਸਪੈਂਡ ਕਰ ਰਹੀ ਸੀ, ਕੋਈ ਕੁਈਨ ਦੇ ਥੱਲੇ ਨਹੀਂ ਸੀ ਉਸ ਕਿਸਮ ਦਾ, ਲੇਕਿਨ ਇਹ ਇੱਕ ਮਿਲਿਆ ਜੁਲਿਆ ਮਿਲਗੋਬਾ ਜਿਹਾ ਸਿਸਟਮ ਸੀ। ਤੇ ਜਦੋਂ 1757 'ਚ ਪਲਾਸੀ ਦੀ ਲੜਾਈ ਅੰਗਰੇਜ਼ ਜਿੱਤਦੇ ਨੇ, ਜ਼ਾਹਰ ਹੈ ਉਹੀ ਡਿਵਾਈਡ ਐਂਡ ਰੂਲ, ਖਰੀਦੋ ਟ੍ਰੇਟਰ, ਔਰ ਇੱਕ ਪਾਸੇ ਸਰਾਜੂ ਦੌਲਾ ਜਿਹੜਾ ਬਹਾਦਰੀ ਨਾਲ ਲੜਦਾ ਮਾਰਿਆ ਜਾਂਦਾ ਹੈ,
ਮੀਰ ਜ਼ਾਫਰ ਇਹਨਾਂ ਦੀ ਖੇਡ ਪਲੇ ਕਰਦਾ ਔਰ ਜਦੋਂ ਉਹ ਬੰਗਾਲ ਫਤਹ ਕਰ ਲੈਂਦੇ ਨੇ ਉਸ ਵੇਲੇ ਦਾ 1757 'ਚ ਬੰਗਾਲ ਦਾ ਮਤਲਬ ਸੀ ਸਾਰਾ ਅੱਜ ਦਾ ਵੈਸਟ ਬੰਗਾਲ, ਅੱਜ ਦਾ ਬੰਗਲਾਦੇਸ਼, ਅਸਾਮ, ਅੱਜ ਦਾ ਬਿਹਾਰ ਸਾਰਾ ਔਰ ਉੜੀਸਾ, ਇਹ ਸਾਰਾ ਹੀ ਬੰਗਾਲ ਸੂਬੇ ਦਾ ਹਿੱਸਾ ਸੀ। ਸੋ ਅੰਗਰੇਜ਼ਾਂ ਦਾ ਸੋਲੀਡੀਫਾਈ ਹੋ ਕੇ ਉਸ ਖਿੱਤੇ ਦੇ ਵਿੱਚ ਰਾਜ 1757 ਤੋਂ ਬਾਅਦ, ਭਾਵੇਂ ਉਸ ਤੋਂ ਪਹਿਲਾਂ ਵੀ ਉਹਨਾਂ ਦਾ ਆਪਣੇ ਕਬਜ਼ੇ ਹੇਠ ਕੁਛ ਨਵਾਬ ਔਰ ਦੂਸਰੇ ਲੋਕ ਸੀ ਜੀ। ਫਿਰ ਅਸੀਂ 1757 ਤੋਂ 1849 ਤੱਕ ਆ ਜਾਈਏ, 1849 ਤੱਕ ਜਾਂ ਉਸ ਤੋਂ ਵੀ ਪਹਿਲਾਂ 1809 ਤੱਕ ਆ ਜਾਈਏ ਕਿ ਅੰਗਰੇਜ਼ ਜਦੋਂ ਤੱਕ ਉਹ ਬਾਕੀ ਬੰਗਾਲ ਫਤਹ ਤੋਂ ਬਾਅਦ ਸਿੱਖ ਰਾਜ ਦੀਆਂ ਹੱਦਾਂ ਦੇ ਨੇੜੇ, ਜਿੱਥੇ ਕਿ ਲੁਧਿਆਣਾ ਤੇ ਫਿਰੋਜ਼ਪੁਰ 'ਚੋਂ ਆ ਕੇ ਬੈਠਦੇ ਨੇ ਬਾਅਦ ਦੇ ਵਿੱਚ, ਉਹ ਸਿੱਖ ਰਿਆਸਤਾਂ ਮਾਲਵੇ ਦੀਆਂ ਜਿਹੜੀਆਂ 1802-03 ਤੋਂ ਬਾਅਦ ਜਿਹੜਾ ਉਹ ਮੈਟਕਾਫ ਨੂੰ ਪਹੁੰਚ ਕਰਦੀਆਂ ਨੇ, ਕਿਉਂਕਿ ਇੱਧਰ ਸਿੱਖ ਮਿਸਲਾਂ ਦਾ ਪੀਰੀਅਡ 1757 ਦਾ ਜਦੋਂ ਅਸੀਂ ਜ਼ਿਕਰ ਕਰਦੇ ਹਾਂ ਤੇ ਇਸ ਤੋਂ ਪਹਿਲਾਂ 12 ਸਿੱਖ ਮਿਸਲਾਂ, ਫਿਰ ਅਸੀਂ ਜਦੋਂ ਇਸੇ ਹੀ ਸਦੀ ਦੀ ਗੱਲ ਕਰਦੇ ਹਾਂ 1762 ਦੇ ਵਿੱਚ ਵੱਡਾ ਘੱਲੂਘਾਰਾ ਅਹਿਮਦ ਸ਼ਾਹ ਅਬਦਾਲੀ ਦੇ ਹੱਥੋਂ, ਫਿਰ ਅਸੀਂ ਲਾਹੌਰ ਫਤਹ 1764 'ਚ ਦੇਖਦੇ ਹਾਂ, 1783 'ਚ ਦਿੱਲੀ ਤੱਕ ਦੀ ਪਹੁੰਚ ਔਰ ਇਸ ਕੰਸੋਲੀਡੇਸ਼ਨ 'ਚੋਂ 12 ਸਿੱਖ ਮਿਸਲਾਂ ਦਾ ਉਭਾਰ ਹੈ ਔਰ ਮਹਾਰਾਜਾ ਰਣਜੀਤ ਸਿੰਘ 18-19 ਸਾਲ ਦੀ ਯੰਗ ਉਮਰ ਦੇ ਵਿੱਚ 1799 ਦੇ ਵਿੱਚ ਲਾਹੌਰ ਦੇ ਉੱਤੇ ਕਾਬਜ਼ ਹੋ ਜਾਂਦਾ ਹੈ। ਅੰਗਰੇਜ਼ ਜਿਨ੍ਹਾਂ ਦਾ ਨਿਸ਼ਾਨਾ ਜ਼ਾਹਰ ਹੈ ਜਦੋਂ ਉਹ ਉਸ ਜਿਓਗ੍ਰਾਫੀਕਲ ਖਿੱਤੇ ਨੂੰ ਦੇਖਦੇ ਨੇ ਤੇ ਉਹਨਾਂ ਨੇ ਅਫਗਾਨਿਸਤਾਨ ਤੱਕ ਪਹੁੰਚ ਲੈਣੀ ਹੈ ਔਰ ਇਹ ਸਿੱਖਾਂ ਦੀ ਵੱਧਦੀ ਤਾਕਤ ਨੂੰ ਉਹ ਬੜਾ ਕਲੋਜ਼ਲੀ ਮੋਨੀਟਰ ਕਰ ਰਹੇ ਨੇ ਔਰ ਮਾਲਵਾ ਦੀਆਂ ਸਿੱਖ ਰਿਆਸਤਾਂ ਦੀ ਇਨਸਿਕਿਉਰਿਟੀ ਦੀ ਵਜ੍ਹਾ ਕਰਕੇ ਉਹ ਜਾ ਕੇ ਅੰਗਰੇਜ਼ਾਂ ਤੋਂ ਪ੍ਰੋਟੈਕਟੋਰੇਟ ਸਟੇਟਸ ਮੰਗਦੀ ਹੈ, ਜਿਹਦੇ 'ਚੋਂ 1809 ਦੀ ਅੰਮ੍ਰਿਤਸਰ ਦੀ ਸੰਧੀ ਨਿਕਲਦੀ ਹੈ, ਜਿਹਦੇ ਥੱਲੇ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਿਹੜਾ ਜਮਨਾ ਤੱਕ ਜਾਣਾ ਸੀ ਉਹ ਸਤਲੁਜ ਦੇ ਉੱਤੇ ਆ ਕੇ ਸਤਲੁਜ ਦਰਿਆ ਹੱਦ ਬਣ ਜਾਂਦੀ ਔਰ ਅੰਗਰੇਜ਼ ਇਸ ਦੇ ਬਾਵਜੂਦ ਕਿ ਉਹ ਬਾਕੀ ਭਾਰਤ ਦੇ ਵੱਡੇ ਹਿੱਸੇ ਨੂੰ ਹਥਿਆ ਚੁੱਕੇ ਨੇ, ਉਹ ਇੰਨੀ ਦਲੇਰੀ ਜਾਂ ਜੁਰਤ ਨਹੀਂ ਕਰਦੇ ਕਿ ਉਹ ਪੰਜਾਬ ਦੇ ਉੱਤੇ ਸਿੱਧੇ ਕਾਬਜ਼ ਹੋਣ। ਸੋ ਫਰੈਂਡਸ਼ਿਪ ਟਰੀਟੀ ਹੁੰਦੀ ਹੈ ਜਿਸ ਨੂੰ ਮਹਾਰਾਜਾ ਰਣਜੀਤ ਸਿੰਘ ਆਪਣੀ ਡੈਥ ਤੱਕ 1839 ਤੱਕ ਬਾਖੂਬੀ ਉਸ ਦੇ ਅੱਖਰ ਅੱਖਰ ਤੇ ਪਹਿਰਾ ਦਿੰਦੇ ਨੇ। ਅਸੀਂ ਦੇਖਦੇ ਹਾਂ ਉਸ ਤੋਂ ਬਾਅਦ ਵਿਲੀਅਮ ਬੈਂਟਿੰਗ ਗਵਰਨਰ ਜਨਰਲ ਨਾਲ ਜਿਹੜੀ ਰੋਪੜ ਦੀ ਸੰਧੀ ਅਸੀਂ ਦੇਖਦੇ ਹਾਂ ਉਹ ਵੀ ਹੁੰਦੀ ਹੈ ਔਰ ਸਿੱਖ ਇਸ ਪੀਰੀਅਡ ਦੇ ਵਿੱਚ ਜਿਹੜਾ ਸਰਕਾਰੇ ਖਾਲਸਾ ਜੀਓ ਹੈ ਉਹ ਸਤਲੁਜ ਦੇ ਕੰਢੇ ਤੋਂ ਲੈ ਕੇ ਦਰਾ ਖੈਬਰ ਤੱਕ, ਇਧਰ ਨਾਰਥ 'ਚ ਲੱਦਾਖ ਤੱਕ ਔਰ ਇਧਰ ਅਸੀਂ ਦੇਖਦੇ ਹਾਂ ਕਿ ਇਸ ਸਾਰੇ ਖਿੱਤੇ ਦੇ ਉੱਤੇ ਜਿਹੜੀ ਉਸ ਪਾਵਰ ਦੇ ਤੌਰ ਤੇ ਸਿੱਖ ਰਾਜ ਦਾ ਉਭਾਰ ਹੁੰਦਾ ਹੈ ਕਿ ਉਸ ਨੂੰ ਅੰਗਰੇਜ਼ ਜਿਹੜੇ ਨੇ ਜਿਹੜੀਆਂ ਟ੍ਰਾਈਪਾਰਟਾਈਟ ਟਰੀਟੀਜ਼ ਨੇ, ਜੇ ਅਫਗਾਨਿਸਤਾਨ ਦੇ ਤਖਤ ਤੇ ਕਿਹਨੇ ਬਹਿਣਾ, ਸ਼ਾਹ ਸ਼ੁਜਾ ਨੂੰ ਬਿਠਾਉਣਾ ਤੇ ਇਸ ਦਾ ਫੈਸਲਾ ਵੀ ਲਾਹੌਰ ਦਰਬਾਰ ਕਰਦਾ ਹੈ ਔਰ ਫਿਰ ਟ੍ਰਾਈਪਾਰਟਾਈਟ ਸੰਧੀ, ਤ੍ਰੈਪੱਖੀ ਸੰਧੀ ਜਿਹੜੀ ਬ੍ਰਿਟਿਸ਼ ਅੰਪਾਇਰ, ਸਰਕਾਰੇ ਖਾਲਸਾ ਜੀਓ ਔਰ ਅਫਗਾਨਿਸਤਾਨ ਦੇ ਸ਼ਾਹ ਸ਼ੁਜਾ ਦੇ ਵਿਚਕਾਰ ਹੁੰਦੀ। ਇਹ ਸਮਝਣਾ ਜ਼ਰੂਰੀ ਹੈ ਕਿ ਉਦੋਂ ਤੱਕ ਸਿੱਖ ਐਮਪਾਇਰ ਬਣ ਚੁੱਕਾ ਸੀ, ਮਹਿਜ਼ ਮਹਾਰਾਜਾ ਰਣਜੀਤ ਸਿੰਘ ਕੋ ਰਾਜਾ ਨਹੀਂ ਸੀ ਜੀ। ਕਲੈਕਟਿਵ ਜਿਹੜੀ ਹੈ ਉਹ ਖਾਲਸੇ ਦੀ ਸਟਰਗਲ ਜਿਹੜੀ ਕਿ 1699 ਤੋਂ ਸ਼ੁਰੂ ਹੋਈ ਉਹ 1739 ਤੱਕ 1839 ਤੱਕ ਪਹੁੰਚਦੇ ਆ ਜਦੋਂ ਮਹਾਰਾਜਾ ਰਣਜੀਤ ਸਿੰਘ ਚੜ੍ਹਾਈ ਕਰਦੇ ਨੇ। ਸਿੱਖ ਇੱਕ ਵੱਡੀ ਪਾਵਰ ਸੀ, ਉਹਨਾਂ ਦਾ ਕੀ ਠਾਠ ਬਾਠ ਸੀ, ਉਹਨਾਂ ਦਾ ਲਿਟਰੇਸੀ ਲੈਵਲ ਕੀ ਸੀ, ਬਾਕੀ ਕੀ ਚੀਜ਼ਾਂ ਨੇ, ਇਸ ਦੇ ਉੱਤੇ ਬਹੁਤ ਸਾਰੇ ਸਕਾਲਰਸ ਅੱਜ ਵੀ ਕੰਮ ਕਰਦੇ ਨੇ ਕਿ ਭਾਈ ਕਿਵੇਂ ਔਰ ਹਾਰਮਨੀ ਜਿੱਥੇ ਹਿੰਦੂ, ਸਿੱਖ, ਮੁਸਲਮਾਨ, ਈਸਾਈ, ਹਾਲਾਂ 50 ਤੋਂ ਜ਼ਿਆਦਾ ਮਹਾਰਾਜਾ ਰਣਜੀਤ ਸਿੰਘ ਦੇ ਜਨਰਲ ਜਾਂ ਦੂਸਰੇ ਐਕਸਪਰਟ ਉਹ ਯੂਰਪੀਅਨ ਮੂਲ ਦੇ ਨੇ ਪਰ ਉਹ ਵੀ ਉਸ ਸਾਰੇ ਸਿਸਟਮ ਦਾ ਹਿੱਸਾ ਨੇ। ਹੁਣ ਅੰਗਰੇਜ਼ ਇਹ ਸਮਝਦੇ ਨੇ ਕਿ ਭਾਈ ਉਹਨਾਂ ਦੀ ਵਿਕਟਰੀ ਉਦੋਂ ਤੱਕ ਮੁਕੰਮਲ ਨਹੀਂ ਹੈ ਜਦੋਂ ਤੱਕ ਉਹ ਸਿੱਖ ਰਾਜ ਨੂੰ ਹੜੱਪਣ ਨਾ। ਫਿਰ ਇਹ ਇੱਕ ਕੰਸਪੀਰੇਸੀਜ਼ ਜਿਵੇਂ ਡੋਗਰਿਆਂ ਦੇ ਨਾਲ, ਸੰਧਾ ਵਾਲੀਆਂ ਦੇ ਨਾਲ ਉਹ ਕੀ ਹੁੰਦਾ ਉਹ ਇੱਕ ਸੈਡ ਚੈਪਟਰ ਹੈ। ਪਰ 1846 ਦੇ ਵਿੱਚ ਜਿਹੜੀ ਪਹਿਲੀ ਜਿਸ ਨੂੰ ਔਰ ਇਹ ਦੇਖਣ ਵਾਲੀ ਗੱਲ ਇਹ ਹੈ ਕਿ ਜਦੋਂ ਅਸੀਂ ਜੰਗ ਹਿੰਦ ਪੰਜਾਬ ਕਹਿੰਦੇ ਹਾਂ, ਸ਼ਾਹ ਮੁਹੰਮਦ ਨੇ ਜਿਹੜਾ ਜੰਗਨਾਮਾ ਲਿਖਿਆ, ਅੱਜ ਭਾਵੇਂ ਉਹਨੂੰ ਜੰਗਨਾਮਾ ਸਿੰਘਾਂ ਫਰੰਗੀਆਂ ਕਿਹਾ ਜਾਂਦਾ ਪਰ ਜੰਗ ਹਿੰਦ ਪੰਜਾਬ ਹੈ ਕਿ ਬਾਕੀ ਸਾਰਿਆਂ ਨੇ ਅਧੀਨਗੀ ਤਾਂ ਕਬੂਲੀ ਹੋਈ ਹੈ
ਔਰ ਉਹ ਅੰਗਰੇਜ਼ਾਂ ਦੇ ਨਾਲ ਉਸ ਸਾਜ਼ਿਸ਼ ਦੇ ਵਿੱਚ ਹਿੱਸੇਦਾਰ ਵੀ ਨੇ। ਇਸੇ ਲਈ ਸ਼ਾਹ ਮੁਹੰਮਦ ਜਦੋਂ ਕਹਿੰਦਾ ਕਿ ਕਈ ਕੋਟ ਚੜ੍ਹੇ ਪੂਰਬੀ ਦੱਖਣੀ ਜੀ, ਜਾਂ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ। ਸੋ ਇਹਨਾਂ ਨੂੰ ਸਮਝਣਾ ਬੜਾ ਜ਼ਰੂਰੀ ਹੈ ਕਿ ਰੈਸਟ ਆਫ ਇੰਡੀਆ 200 ਸਾਲ ਤੋਂ ਜ਼ਿਆਦਾ ਅੰਗਰੇਜ਼ਾਂ ਦੀ ਗੁਲਾਮੀ 'ਚ ਹੈ ਜੀ। ਔਰ ਅੰਗਰੇਜ਼ ਜਦੋਂ 1947 'ਚ ਜਾਂਦੇ ਨੇ, 1849 'ਚ ਸੈਕੰਡ ਐਂਗਲੋ ਸਿੱਖ ਵਾਰ ਤੋਂ ਬਾਅਦ ਉਹ ਪੰਜਾਬ ਨੂੰ ਅਨੈਕਸ ਕਰਕੇ ਮਹਾਰਾਣੀ ਜਿੰਦਾਂ ਨੂੰ 1847 ਦੇ ਵਿੱਚ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ। ਮਹਾਰਾਜਾ ਦਲੀਪ ਸਿੰਘ ਨੂੰ ਐਗਜ਼ਾਈਲ 'ਚ ਭੇਜ ਦਿੱਤਾ ਜਾਂਦਾ ਹੈ ਔਰ ਪੰਜਾਬ ਨੂੰ ਬ੍ਰਿਟਿਸ਼ ਸਿੱਧੇ ਆਪਣੇ ਕਬਜ਼ੇ ਥੱਲੇ ਕਰ ਲੈਂਦੇ ਨੇ। ਔਰ 1947 ਤੱਕ ਦਾ ਇਹ 90 ਸਾਲ ਦਾ 98 ਸਾਲ ਦਾ ਪੀਰੀਅਡ ਬਣਦਾ ਜੀ। ਹੁਣ ਅੰਗਰੇਜ਼ਾਂ ਨੇ ਜਿੱਥੇ ਬਾਕੀਆਂ ਨੂੰ, ਜਦੋਂ ਹਿੰਦ ਪੰਜਾਬ ਅਸੀਂ ਦੇਖਦੇ ਹਾਂ ਕਿ ਉਹ ਪੂਰਬੀ ਦੱਖਣੀ, ਬੰਗਾਲੀ, ਬਿਹਾਰੀ, ਮਦਰਾਸੀ, ਉਹ ਸਾਰੇ ਕਿਵੇਂ ਉਹਨਾਂ ਦੀ ਫੌਜ ਦਾ ਵੀ ਹਿੱਸਾ ਨੇ ਔਰ ਉਹਨਾਂ ਨੂੰ ਕਿਤੇ ਨਾ ਕਿਤੇ ਜਿਹੜੀ ਸਿੱਖਾਂ ਦੀ ਆਈਡੈਂਟੀਟੀ, ਸਿੱਖ ਰਾਜ ਹੈ, ਉਹਦੇ ਨਾਲ ਵੀ ਉਹ ਖੁਣ ਸਿਖਾਉਂਦੇ ਨੇ, ਜਿਹਨੂੰ ਅੰਗਰੇਜ਼ ਬੜੀ ਕਾਮਯਾਬੀ ਨਾਲ ਵਰਤਦੇ ਨੇ। ਔਰ ਫਿਰ ਜਦੋਂ ਤੱਕ 19ਵੀਂ ਸਦੀ ਦਾ ਦੂਸਰਾ ਅੱਧ ਸ਼ੁਰੂ ਹੁੰਦਾ, ਸਿੱਖ ਭਾਵੇਂ ਫਰੰਗੀ ਨੇ ਉਹਨਾਂ ਨੂੰ ਜਾਲਸਾਜ਼ੀ ਨਾਲ, ਚਾਲਸਾਜ਼ੀ ਨਾਲ ਜਿਹੜਾ ਆਪਣੇ ਅਧੀਨ ਕਰ ਲਿਆ, ਲੇਕਿਨ ਉਹ ਅਧੀਨ ਨਹੀਂ ਹੁੰਦੇ। ਭਾਈ ਮਹਾਰਾਜ ਸਿੰਘ ਪਹਿਲੀ ਰਿਬੈਲੀਅਨ ਕਰਦੇ ਨੇ, ਕੂਕਾ ਲਹਿਰ, ਰਹਿਣ ਨਾ ਦੇਵੋ ਹਿੰਦ 'ਚ ਰਾਜ ਫਰੰਗੀ ਦਾ। ਪਰ ਅਨਫੋਰਚੂਨੇਟਲੀ ਭਾਈ ਮਹਾਰਾਜ ਸਿੰਘ ਤੋਂ ਬਾਅਦ ਜਿਹੜੀ ਮੁੱਖ ਧਾਰਾ ਸਿੱਖਾਂ ਦੀ ਹੈ ਉਹ ਕੂਕਾ ਲਹਿਰ ਤੋਂ ਬਾਅਦ, ਜਾਂ ਜੇ ਫਿਰ 20ਵੀਂ ਸਦੀ ਦੀ ਬਿਗਨਿੰਗ 'ਚ ਅਸੀਂ ਗਦਰ ਲਹਿਰ ਦੇਖਦੇ ਹਾਂ, ਉਹਨਾਂ ਦੇ ਅੰਦਰ ਫਿਰ ਸਾਰੇ ਭਾਰਤ 'ਚੋਂ ਅੰਗਰੇਜ਼ਾਂ ਨੂੰ ਕੱਢਣ ਦਾ ਜਿਹੜਾ ਆਈਡੀਆ ਹੈ ਉਹ ਜਿਹੜਾ ਇਸ ਤਰੀਕੇ ਦੇ ਨਾਲ ਕ੍ਰਿਸਟਲਾਈਜ਼ ਹੁੰਦਾ ਹੈ, ਜਿਸ ਦੇ ਉੱਤੇ ਫਿਰ ਜਿਹੜਾ ਹਿੰਦੂ ਰਾਸ਼ਟਰਵਾਦ ਜਿਹਨੂੰ ਅਸੀਂ ਅੱਜ ਕਹਿੰਦੇ ਹਾਂ, ਉਦੋਂ ਇੰਡੀਅਨ ਨੈਸ਼ਨਲਿਜ਼ਮ ਦੇ ਥੱਲੇ ਉਹ ਕਿਵੇਂ ਉਸ ਆਈਡੀਆ ਨੂੰ ਪ੍ਰਚਾਰਿਆ ਗਿਆ, ਉਹਦੀ ਸਪਿਰਿਚੁਅਲ ਬਾਉਂਡਰੀਜ਼ ਕੋਈ ਸੇਂਟ ਔਰਬਿੰਦੋ, ਕੋਈ ਟੈਗੋਰ, ਕੋਈ ਦੂਸਰੇ ਜਿਹੜੇ ਨੇ ਤੈਅ ਕਰਦੇ ਨੇ। ਔਰ ਉਹਦੀ ਪੋਲੀਟੀਕਲ ਜਿਹੜਾ ਉਸ ਨੂੰ ਇੱਕ ਫਾਰਮੈਟ ਜਦੋਂ ਗਾਂਧੀ ਸੀਨ ਦੇ ਉੱਤੇ ਉਤਰਦਾ 1919 ਦੇ ਜਲਿਆਂਵਾਲੇ ਬਾਗ ਦੇ ਸਾਕੇ ਤੋਂ ਬਾਅਦ ਖਾਸ ਤੌਰ ਤੇ, ਕਿਉਂਕਿ ਉਹੀ ਕਾਂਗਰਸ ਦਾ ਫਿਰ ਸੱਤਿਆਗ੍ਰਹਿ ਤੇ ਅਸਹਿਯੋਗ ਅੰਦੋਲਨ ਔਰ ਦੂਸਰਾ ਇਹ ਹੁੰਦਾ। ਹੁਣ ਇਹ ਹੈ ਕਨਫਿਊਜ਼ਨ ਦਾ ਪੀਰੀਅਡ, ਕਿਉਂਕਿ ਉਹ ਇੱਕ ਪਾਸੇ ਸਿੱਖਾਂ ਦੇ ਅੰਦਰ ਕਿਉਂਕਿ ਇਨਹੈਰੈਂਟ ਵੈਲਿਊਜ਼ ਨੇ ਸੱਚ, ਹੱਕ, ਇਨਸਾਫ ਲਈ ਖਲੋਣ ਦੀਆਂ, ਜ਼ੁਲਮ ਨੂੰ ਵੰਗਾਰਨ ਦੀਆਂ। ਸੋ ਸਿੱਖਾਂ ਦੀ ਉਹ ਜਿਹੜੀ ਸਪਿਰਿਟ ਹੈ, ਜਿਹੜੀ ਜ਼ੁਲਮ ਦੇ ਖਿਲਾਫ ਖਲੋਣ ਦੀ ਸਪਿਰਿਟ ਹੈ, ਉਹਨੂੰ ਬੜੀ ਚਲਾਕੀ ਦੇ ਨਾਲ ਜਿਹੜੇ ਹਿੰਦੂ ਨੈਸ਼ਨਲਿਸਟ ਨੇ, ਜਿਨ੍ਹਾਂ ਦੇ ਅੰਦਰ ਤਾਂ ਹਿੰਦੂਤਵ ਹੈ ਜਾਂ ਰਾਮ ਰਾਜ ਦੇ ਰੂਪ ਦੇ ਵਿੱਚ ਉਹਨੂੰ ਉਹ ਕੋਈ ਹੋਰ ਸ਼ੇਪ ਦੇ ਰਹੇ ਨੇ, ਔਰ ਉਸ ਭੁਲੇਖੇ ਦੇ ਵਿੱਚ ਸਿੱਖ ਫਸ ਜਾਂਦੇ ਨੇ। ਪਹਿਲੀ ਸਟੇਜ ਤੇ ਮੁਸਲਮਾਨ ਵੀ ਫਸੇ, ਕਿਉਂਕਿ ਜਿਹੜਾ ਲਖਨਊ ਪੈਕਟ ਹੁੰਦਾ ਹੈ, ਜਿਹੜਾ ਮੁਹੰਮਦ ਅਲੀ ਜਿਨਾ ਦੇ ਰਾਹੀਂ ਹੁੰਦਾ ਹੈ, ਔਰ ਦੂਸਰਾ ਉਦੋਂ ਤੱਕ ਉਹ ਵੀ ਯਕੀਨ ਕਰਦੇ ਨੇ ਕਿ ਵੀ ਸਾਡੀ ਪ੍ਰਾਇਰਟੀ ਇਹੀ ਹੋਣੀ ਚਾਹੀਦੀ ਹੈ ਵੀ ਅਸੀਂ ਅੰਗਰੇਜ਼ਾਂ ਨੂੰ ਇੱਥੋਂ ਕੱਢਣਾ, ਅਸੀਂ ਇੱਕ ਸੁਸਾਇਟੀ ਹੈ, ਅਸੀਂ ਟੁਗੈਦਰ ਰਹਿਣ ਵਾਲੇ ਹਾਂ, ਟੁਗੈਦਰ ਅਸੀਂ ਰਵਾਂਗੇ। ਪਰ ਹੌਲੀ ਜਦੋਂ, ਔਰ ਇਸ ਦਾ ਮੈਂ ਸਮਝਦਾ ਜੇ ਇਹ ਕਹਿਣਾ ਹੋਏ ਕਿ ਪਾਕਿਸਤਾਨ ਸ਼ਾਇਦ 1940 ਦੇ ਵਿੱਚ ਤਾਂ ਉਸ ਦੀ ਡੈਕਲੇਰੇਸ਼ਨ ਹੋਈ, ਪ੍ਰੋਕਲੇਮੇਸ਼ਨ, ਪਰ ਜਦੋਂ 1936-37 ਦੇ ਵਿੱਚ ਪ੍ਰੋਵਿੰਸ਼ੀਅਲ ਇਲੈਕਸ਼ਨਸ ਹੁੰਦੀਆਂ ਨੇ, ਕਿਉਂਕਿ ਉਸ ਤੋਂ ਪਹਿਲਾਂ ਸੈਪਰੇਟ ਇਲੈਕਟੋਰੇਟ ਬਣ ਚੁੱਕੇ ਨੇ, ਸਿੱਖਾਂ ਨੂੰ ਉਹਨਾਂ ਨੇ ਸੈਪਰੇਟ ਵੋਟ ਦੇ ਰਾਹੀਂ ਆਪਣੇ ਨੁਮਾਇੰਦੇ ਚੁਣਨ ਦਾ ਹੱਕ ਦਿੱਤਾ ਹੈ, ਜਿਵੇਂ ਹਿੰਦੂਆਂ ਨੂੰ ਦਿੱਤਾ ਹੈ, ਮੁਸਲਮਾਨਾਂ ਨੂੰ ਦਿੱਤਾ ਹੈ। ਇਹ ਬਹੁਤ ਵੱਡੀ ਗੱਲ ਸੀ, ਕਿਉਂਕਿ ਇਹਦਾ ਮਤਲਬ ਸੀ ਕਿ ਅੰਗਰੇਜ਼ਾਂ ਨੇ ਤਿੰਨਾਂ ਦਾ ਬਾਦਸ਼ਾਹੀ ਸਟੇਟਸ ਕਬੂਲਿਆ ਔਰ ਇਸੇ ਲਈ ਉਹਨਾਂ ਨੂੰ ਸੈਪਰੇਟ ਇਲੈਕਟੋਰੇਟ ਦਿੱਤੇ। 1909 'ਚ ਆਨੰਦ ਮੈਰਿਜ ਐਕਟ ਪਾਸ ਹੋ ਚੁੱਕਾ ਸੀ, ਜਿਹਦਾ ਹਿੰਦੂਆਂ ਨੇ ਬਹੁਤ ਵਿਰੋਧ ਕੀਤਾ ਸੀ। ਜਦੋਂ ਤੁਸੀਂ ਮਹੰਤ ਨਰੈਣੂ ਔਰ ਉਹਦੀ ਸਟਰਗਲ ਦੇਖਦੇ ਹੋ, ਉਹਦੇ ਵਕੀਲਾਂ 'ਚੋਂ ਲਾਲਾ ਲਾਜਪਤ ਰਾਏ ਔਰ ਗਾਂਧੀ ਵਰਗੇ ਵੀ ਭਾਵੇਂ ਉੱਥੇ ਆ ਗਿਆ ਗਾਂਧੀ ਨਨਕਾਣਾ ਸਾਹਿਬ, ਲੇਕਿਨ ਉਹਨੇ ਕਿਹਾ ਜੀ ਇਹ ਕੋਈ ਜ਼ਰੂਰੀ ਨਹੀਂ ਹੈ ਕਿ ਭਾਈ ਇਹ ਹੈ ਵੀ ਇਹ ਸੁਧਾਰ ਦੇ ਨਾਂ ਥੱਲੇ ਸਨਾਤਨ ਨੂੰ ਬਾਹਰ ਨਹੀਂ ਕੱਢਣਾ ਚਾਹੀਦਾ। ਸੋ ਉਹਨਾਂ ਦਾ ਉਹ ਜ਼ਾਹਰ ਤਾਂ ਹੋ ਰਿਹਾ ਸੀ, ਲੇਕਿਨ 1936 ਦੇ ਵਿੱਚ ਜਦੋਂ ਪ੍ਰੋਵਿੰਸ਼ੀਅਲ ਚੋਣਾਂ ਹੁੰਦੀਆਂ ਨੇ, ਮੁਸਲਿਮ ਲੀਗ ਆਲਮੋਸਟ ਨਦਾਰਦ ਰਹਿੰਦੀ ਹੈ ਔਰ ਕਾਂਗਰਸ ਦੀਆਂ ਹਕੂਮਤਾਂ ਬਣਦੀਆਂ ਨੇ। ਅੱਜ ਜੋ ਅਸੀਂ ਮਾਡਲ ਮੋਦੀ ਸਰਕਾਰ ਦੇ ਥੱਲੇ ਸੂਰਿਆ ਨਮਸਕਾਰ ਔਰ ਫਲਾਣਾ ਟਿਮਕਾ ਦੇਖ ਰਹੇ ਹਾਂ, ਇਹ 1936 ਤੋਂ ਬਾਅਦ ਜਿੱਥੇ ਕਾਂਗਰਸ ਦੀਆਂ ਹਕੂਮਤਾਂ ਬਣਦੀਆਂ ਨੇ, ਉਹ ਮੁਸਲਮਾਨਾਂ ਔਰ ਸਿੱਖਾਂ ਨੂੰ, ਸਿੱਖ ਤਾਂ ਬਹੁਤ ਮਾਈਨੋਰਟੀ ਸੀ ਜੀ, ਬਿਲਕੁਲ ਇਗਨੋਰ ਕਰਦੇ ਨੇ, ਰਾਦਰ ਹਿੰਦੂ ਪ੍ਰੈਕਟਿਸਿਸ ਸ਼ੁਰੂ ਹੁੰਦੀਆਂ। ਔਰ ਇਹਨੇ ਮੁਸਲਮਾਨਾਂ ਦੇ ਜਿਹੜੇ ਨੇ ਉਹ ਦਿਮਾਗ ਨੂੰ ਵੀ ਹਿਲਾਇਆ, ਕੰਨ ਵੀ ਉਹਨਾਂ ਦੇ ਖੜੇ ਹੋ ਗਏ ਔਰ 1940 ਤੱਕ ਪਹੁੰਚਦੇ ਆ ਜਿਨ੍ਹਾਂ ਇਸ ਸਿੱਟੇ ਤੇ ਪਹੁੰਚ ਜਾਂਦਾ ਹੈ ਕਿ ਭਾਈ ਇਹਨਾਂ ਦਾ ਏਜੰਡਾ ਜਿਹੜਾ ਹੈ
ਉਹ ਤਾਂ ਜਿਹੜਾ ਜੇ ਇਹਨਾਂ ਦੇ ਹੱਥ ਪਾਵਰ ਆਈ ਔਰ ਈਵਨ ਹਾਲਾਂ ਇਕਬਾਲ ਅਲਾਮਾ ਇਕਬਾਲ ਉਹਨਾਂ ਦੀ ਮੌਤ 1930 'ਚ ਹੋ ਜਾਂਦੀ ਹੈ 1936-37 ਦੇ ਨੇੜੇ, ਪਰ ਉਦੋਂ ਤੱਕ ਉਹ ਮੁਸਲਿਮ ਲੀਗ ਦੇ ਇਲਾਹਾਬਾਦ ਵਾਲੇ ਇੱਕ ਸ਼ਾਇਦ ਸਮਾਗਮ ਦੇ ਵਿੱਚ ਇਹ ਸੰਕਲਪ ਦੇ ਦਿੰਦੇ ਨੇ ਕਿ ਮੁਸਲਮਾਨ ਪੋਪੂਲੇਸ਼ਨ ਵਾਲੇ ਜਿਹੜੇ ਕਾਂਗਰੂਅਸ ਸੂਬੇ ਨੇ ਉਹਨਾਂ ਦੀ ਇੱਕ ਅਡਰੀ ਹੋਂਦ ਹੋਣੀ ਚਾਹੀਦੀ ਹੈ। ਸੋ ਦੋ ਨੇਸ਼ਨਸ ਵਿਦਨ ਇਹ ਗੱਲ ਉਦੋਂ ਤੁਰ ਪੈਂਦੀ ਹੈ, ਹਾਲਾਂਕਿ ਉਸ ਨੂੰ ਜਿਹੜਾ ਇੰਸਟੀਟਿਊਸ਼ਨਲਾਈਜ਼ ਜਿਹੜਾ ਡੈਕਲੇਰੇਸ਼ਨ ਆਫ ਜਿਹੜੀ ਲਾਹੌਰ ਡੈਕਲੇਰੇਸ਼ਨ ਹੈ ਇਹਦੇ ਨਾਲ ਕੀਤਾ ਜਾਂਦਾ। ਹੁਣ ਤੁਸੀਂ ਜਿਹੜਾ ਸਵਾਲ ਪੁੱਛਿਆ ਕਿ ਜਿਹੜੀ ਅਕਾਲੀ ਲੀਡਰਸ਼ਿਪ ਹੈ, ਕਿਉਂਕਿ ਸਿੱਖਾਂ ਦੇ ਵਿੱਚ ਵੀ ਗਾਂਧੀ ਨਹਿਰੂ ਨੇ ਜਾਂ ਇੱਕ ਸਟੇਜ ਦੇ ਉੱਤੇ ਜਦੋਂ ਕਾਂਗਰਸ ਪੰਜਾਬ ਦੇ ਵਿੱਚ ਪੈਦਾ ਹੁੰਦੀ ਹੈ, ਬਾਬਾ ਖੜਕ ਸਿੰਘ ਵਰਗਾ ਇੱਕੋ ਵੇਲੇ ਅਕਾਲੀ ਦਲ ਦਾ ਪ੍ਰਧਾਨ ਵੀ ਹੈ, ਉਹ ਕਾਂਗਰਸ ਦਾ ਪ੍ਰਧਾਨ ਵੀ ਹੈ, ਕਿਉਂਕਿ ਉਦੋਂ ਤੱਕ ਸਿੱਖਾਂ ਨੂੰ ਵੀ ਅਕਾਲੀ ਲੀਡਰਸ਼ਿਪ ਨੂੰ ਆਪਣੀ ਆਈਡੈਂਟੀਟੀ ਦੇ ਨਾਲ ਆਪਣੀ ਹੋਂਦ ਦੀ ਲੜਾਈ ਦੇ ਨਾਲ ਨਾਲ ਉਹਨਾਂ ਨੂੰ ਲੱਗਦਾ, ਔਰ ਗਾਂਧੀ ਨੇ ਵੀ ਔਰ ਕਾਂਗਰਸ ਨੇ ਵੀ ਉਹਨਾਂ ਨੂੰ ਚੰਬੜਾਇਆ ਕਿ ਜੀ ਤੁਸੀਂ ਜਦੋਂ ਚਾਬੀਆਂ ਦਾ ਮੋਰਚਾ ਫਤਿਹ ਹੋਇਆ ਕਿ ਇੱਕ ਫਤਿਹ ਕਰ ਲਿਆ, ਹੁਣ ਤੁਸੀਂ ਬਾਕੀ ਮੁਲਕ ਨੂੰ ਆਜ਼ਾਦ ਕਰਵਾਉਣੇ। ਸੋ ਉਹਨਾਂ ਹਾਲਾਤਾਂ 'ਚ ਜਦੋਂ 1930 'ਚ ਰਾਊਂਡ ਟੇਬਲ ਕਾਨਫਰੰਸਿਸ ਦਾ ਜਿਹੜਾ ਉਹ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ, ਰਾਊਂਡ ਟੇਬਲ ਕਾਨਫਰੰਸਿਸ ਮਿਸ਼ਨਸ ਦਾ ਸ਼ੁਰੂ ਹੋ ਜਾਂਦਾ ਹੈ, ਕੈਬਨਿਟ ਮਿਸ਼ਨ ਆਉਂਦਾ ਹੈ, ਕ੍ਰਿਪਸ ਮਿਸ਼ਨ ਆਉਂਦਾ ਹੈ, ਉਸ ਤੋਂ ਪਹਿਲਾਂ ਸਾਈਮਨ ਕਮਿਸ਼ਨ ਦੇ ਵਿਰੋਧ ਦੇ ਵਿੱਚ ਤਾਂ ਸਿੱਖ ਵੀ ਨਾਲ ਰਲ ਜਾਂਦੇ ਨੇ ਕਾਂਗਰਸ ਦੇ, ਔਰ ਲਾਲਾ ਲਾਜਪਤ ਰਾਏ ਦਾ ਫਰਾਡ ਤੇ ਭਗਤ ਸਿੰਘ ਤੇ ਉਹ ਸਾਰੀ ਕਹਾਣੀ ਵੱਖਰੀ ਤੌਰ ਦੇ ਉੱਤੇ ਹੁੰਦੀ ਹੈ। ਹੁਣ ਜਦੋਂ ਕ੍ਰਿਪਸ ਕੈਬਨਿਟ ਮਿਸ਼ਨ ਦੀ ਫੇਲੀਅਰ ਹੁੰਦੀ ਹੈ, ਕ੍ਰਿਪਸ ਮਿਸ਼ਨ ਆਉਂਦਾ ਹੈ, ਔਰ ਇਹ ਜਿਹੜੀਆਂ 6 ਉਦਾਹਰਨਾਂ, ਕਿਉਂਕਿ ਬੇਸ਼ੱਕ ਉਦੋਂ ਤੱਕ ਅਜੇ ਕੋਈ ਅੰਗਰੇਜ਼ਾਂ ਨੇ 1930 'ਚ ਮਨ ਨਹੀਂ ਸੀ ਬਣਾਇਆ ਵੀ ਉਹਨਾਂ ਨੇ, ਪਰ ਉਹ ਦੇਖ ਰਹੇ ਸੀ ਕਿ ਹਾਲਾਂ ਨਵੀਂ ਦਿੱਲੀ ਐਜ਼ ਏ ਕੈਪੀਟਲ ਤਾਂ 1930-31 ਦੇ ਵਿੱਚ ਫੰਕਸ਼ਨਲ ਹੁੰਦੀ ਹੈ ਜੀ, ਉਹ ਦੇਖ ਰਹੇ ਸੀ ਕੀ ਕਰਨਾ ਹੈ। ਔਰ ਕ੍ਰਿਪਸ ਜਦੋਂ ਆਉਂਦਾ ਹੈ, ਔਰ ਸਰ ਕਪੂਰ ਸਿੰਘ ਹੋਰਾਂ ਨੇ 6 ਡਿਫਰੈਂਟ ਮੌਕਿਆਂ ਦੇ ਉੱਤੇ, ਜਿਹਨੂੰ ਅਸੀਂ 1930 ਤੋਂ 1946 ਤੱਕ ਇਹ ਕਹਿ ਸਕਦੇ ਹਾਂ, 1947 ਵੀ ਮਾਰਚ ਤੱਕ ਉਹ ਮੌਕੇ ਕਹਿ ਸਕਦੇ ਹਾਂ, ਜਿਹਦੇ 'ਚ ਅੰਗਰੇਜ਼ਾਂ ਨੇ ਸਿੱਧੀ ਆਫਰ ਵੀ, ਜਿਹਦੇ 'ਚ ਕਿ ਆਟੋਨਮਸ ਸਟੇਟ ਬਣਾ ਕੇ ਅੰਗਰੇਜ਼ਾਂ ਦੇ ਨਾਲ ਅਲਾਇੰਸ, ਸਮੁੰਦਰ ਤੱਕ ਐਕਸੈਸ, ਮੈਂ ਵੇਰਵੇ 'ਚ ਨਹੀਂ ਜਾਵਾਂਗਾ, ਜਿਨ੍ਹਾਂ ਦੀ ਦਿਲਚਸਪੀ ਹੈ ਉਹ ਸਾਚੀ ਸਾਖੀ ਦੇਖ ਲੈਣ। ਫਿਰ ਇਸੇ ਪੀਰੀਅਡ ਦੇ ਵਿੱਚ ਜਦੋਂ 1946 ਤੱਕ ਇਹ ਡੈਫੀਨੇਟ ਹੋ ਜਾਂਦਾ ਹੈ ਕਿ ਭਾਈ ਹੁਣ ਇਹ ਪਾਕਿਸਤਾਨ ਇੱਕ ਹਕੀਕਤ ਬਣਨ ਵੱਲ ਜਾ ਰਿਹਾ ਹੈ, ਫਿਰ ਮੁਹੰਮਦ ਅਲੀ ਜਿਨ੍ਹਾਂ ਵੱਲੋਂ ਸਿੱਖ ਲੀਡਰਸ਼ਿਪ ਨੂੰ ਇੱਕ ਆਟੋਨਮਸ ਯੂਨਿਟ ਦੇ ਤੌਰ ਤੇ ਪਾਕਿਸਤਾਨ ਨਾਲ ਇਲਹਾਕ ਕਰਨ ਦੀ ਗੱਲ ਕਿ ਵਿਦਨ ਇਹ ਆਫਰ ਵੀ ਸ਼ੁਰੂ ਹੋ ਜਾਂਦੀ ਹੈ। ਔਰ ਇਸ ਦੌਰ ਦੇ ਵਿੱਚ ਜਿਹੜੀਆਂ ਅੱਡ ਆਪਸ਼ਨਸ ਅੰਗਰੇਜ਼ ਡਿਸਕਸ ਕਰਦੇ ਨੇ, ਉਹਦੇ 'ਚ ਸਿੱਖ ਲੀਡਰਸ਼ਿਪ ਉਸ ਸਾਰੀ ਸਿਚੁਏਸ਼ਨ, ਹਾਂ ਇਹ ਅਸੀਂ ਕਹਿ ਸਕਦੇ ਹਾਂ ਕਿ ਕੋਈ ਬਲੈਕ ਐਂਡ ਵਾਈਟ ਸਿਚੁਏਸ਼ਨ ਨਹੀਂ, ਅੰਗਰੇਜ਼ਾਂ ਦੇ ਸਾਹਮਣੇ ਵੀ ਨਹੀਂ ਸੀ ਬਲੈਕ ਐਂਡ ਵਾਈਟ ਵੀ ਉਹਨਾਂ ਨੇ ਕੀ ਕਰਨਾ ਜੀ, ਉਹ ਸਾਰੀਆਂ ਆਪਸ਼ਨਸ ਦੇਖ ਰਹੇ ਸੀ। ਪਰ ਸਿੱਖਾਂ ਦੇ ਕੋਲ ਜਿਹੜੇ ਫੈਕਟਰ 6-7 ਉਹਨਾਂ ਦੀਆਂ ਆਪਣੀਆਂ ਸਟੇਟਾਂ, ਪਟਿਆਲਾ, ਨਾਭਾ, ਜੀਂਦ, ਫਰੀਦਕੋਟ, ਫੂਲਕੀਆਂ, ਕਪੂਰਥਲਾ, ਇਹ ਸਾਰੀਆਂ ਰਿਆਸਤਾਂ, ਫੌਜ ਦੇ ਵਿੱਚ ਸੈਕੰਡ ਵਰਲਡ ਵਾਰ 'ਚ ਸਿੱਖਾਂ ਦਾ ਵੱਡਾ ਯੋਗਦਾਨ, ਜਿਹਦੀ ਬਦੌਲਤ 30 ਤੋਂ 35% ਅਫਸਰ ਸਿੱਖ, 18 ਤੋਂ 20% ਫੌਜੀ ਜਿਹੜੇ ਨੇ ਸਿੱਖ, ਔਰ ਸਿੱਖਾਂ ਦਾ ਕਿਰਦਾਰ, ਸਿੱਖਾਂ ਦੇ ਲਈ ਹਮਦਰਦੀ, ਔਰ ਸਾਡਾ ਹਿਸਟੋਰੀਕਲ ਕਲੇਮ ਕਿ 1849 ਸਾਡੇ ਤੋਂ ਅਸੀਂ ਲਾਸਟ ਸਾਂ ਜਿਨ੍ਹਾਂ ਤੋਂ ਉਹਨਾਂ ਨੇ ਧੋਖੇ ਨਾਲ ਰਾਜ ਲਿਆ ਸੀ। ਇਹਨਾਂ ਨੂੰ ਹੁਣ ਇਹ ਉਹ ਪੀਰੀਅਡ ਸੀ ਜਦੋਂ ਕਿ ਇੱਕ ਕਦਾਵਰ, ਕ੍ਰੈਡੀਬਲ, ਆਰਟੀਕੂਲੇਟ ਲੀਡਰਸ਼ਿਪ ਦੀ ਲੋੜ ਸੀ, ਜਿਹੜੀ ਕਿ ਇਸ ਸਾਰੇ ਨੂੰ ਪੋਲੀਟੀਕਲ ਆਪਸ਼ਨਸ ਦੇ ਵਿੱਚ ਬਦਲ ਸਕਦੀ। ਹਾਲਾਂ ਆਡਸ ਵੀ ਸਨ, ਆਡਸ ਇਹ ਸੀ ਕਿ ਉਸ ਵੇਲੇ 7 ਸਿੱਖ ਰਿਆਸਤਾਂ ਨੂੰ ਜੇ ਪਾਸੇ ਰੱਖ ਦਈਏ ਤੇ ਜਿਹੜਾ ਬ੍ਰਿਟਿਸ਼ ਪੰਜਾਬ ਸੀ, ਸਿੱਖਾਂ ਦੀ ਆਬਾਦੀ 13% ਦੇ ਕਰੀਬ ਸੀ, 13-14%। ਦੂਸਰਾ ਆਡ 29 ਜ਼ਿਲ੍ਹੇ ਪੰਜਾਬ ਦੇ ਸਨ, ਉਹਨਾਂ 'ਚੋਂ ਕੋਈ ਜ਼ਿਲ੍ਹਾ ਵੀ ਐਸਾ ਨਹੀਂ ਸੀ ਜਿਹਦੇ 'ਚ ਸਿੱਖਾਂ ਦੀ ਮੈਜੋਰਿਟੀ ਹੋਏ। ਲੇਕਿਨ ਇਸ ਸਭ ਦੇ ਬਾਵਜੂਦ, ਜਿਸ ਗੱਲ ਨੂੰ ਬਾਅਦ 'ਚ ਮਾਸਟਰ ਤਾਰਾ ਸਿੰਘ ਨੇ ਆਪਣੀ ਸਵੈ ਜੀਵਨੀ 'ਚ ਕਬੂਲ ਕੀਤਾ ਕਿ ਅਸੀਂ ਇਹ ਵੀ ਤਾਂ ਹਾਲਾਂਕਿ ਭਾਵੇਂ ਉਹ 12-13% ਸੀ, ਪਰ 33% ਤੋਂ ਜ਼ਿਆਦਾ ਜ਼ਮੀਨ ਦਾ ਰੈਵਨਿਊ ਉਹ ਦਿੰਦੇ ਸੀ ਜਿਹਦੀ ਮਲਕੀਅਤ ਸੀ। ਸੋ ਇਹ ਵੀ ਜਿਵੇਂ ਉਹਨਾਂ ਦੀ ਆਫਰ ਸੀ, ਜੇ ਉਸ ਨੂੰ ਦੇਖਿਆ ਜਾਂਦਾ ਹੈ ਤੇ ਜਿਓਗ੍ਰਾਫੀਕਲ ਇੱਕ ਤੁਸੀਂ ਹੁਣ ਜਦੋਂ ਇਜ਼ਰਾਈਲ ਵੀ ਹੋਣ 'ਚ ਆਉਂਦਾ, ਅਸੀਂ ਦੇਖਦੇ ਹਾਂ ਕਿ ਉਸ ਤੋਂ ਪਹਿਲਾਂ ਪੋਪੂਲੇਸ਼ਨ ਔਰ ਦੂਸਰਾ ਤੁਹਾਡੇ ਇੱਕ ਹੋਮਲੈਂਡ ਦਾ ਬੇਸ ਜਿਹੜਾ ਹਿਸਟੋਰੀਕਲ ਉਸ ਦੇ ਉੱਤੇ ਕਾਇਮ ਹੁੰਦਾ, ਆਬਾਦੀ ਬਾਅਦ ਵਿੱਚ ਤਾਂ ਮੂਵ ਹੋਈ 47 ਦੇ ਵਿੱਚ ਵੀ
ਜੇ ਹੁਣ 42-43 ਲੱਖ ਮੁਸਲਮਾਨ ਈਸਟ ਪੰਜਾਬ ਤੋਂ ਇੱਧਰ ਨੂੰ ਜਾਂਦਾ ਹੈ, 43-44 ਲੱਖ ਹਿੰਦੂ ਔਰ ਸਿੱਖ ਵੈਸਟ ਪੰਜਾਬ ਤੋਂ ਆਉਂਦਾ ਹੈ, ਇਸ ਨੂੰ ਵੀ ਇਵੇਂ ਵੀ ਪੀਸਫੁਲੀ ਵੀ ਕੀਤਾ ਜਾ ਸਕਦਾ ਸੀ ਉਸ ਬਲੱਡ ਸ਼ੈਡ ਤੋਂ ਬਿਨਾਂ। ਪਰ ਦੇਖਣ ਵਾਲੀ ਗੱਲ ਇਹ ਹੈ ਕਿ ਦੋ ਚੀਜ਼ਾਂ ਇਹਦੇ 'ਚ ਮੈਨੂੰ ਇਹ ਲੱਗਦਾ ਹੈ ਕਿ ਵੀ ਇੱਕ ਪਾਸੇ ਜਿੱਥੇ ਨਹਿਰੂ ਔਰ ਗਾਂਧੀ ਔਰ ਜਿੰਨਾ ਔਰ ਪਟੇਲ ਸਾਰੇ ਹੀ ਲੰਡਨ ਰਿਟਰਨਡ ਵਕੀਲ, ਗੁਜਰਾਤੀ, ਇੱਕ ਦੂਸਰੇ ਨਾਲ ਖਹਿਣ ਵਾਲੇ, ਸਮਝਣ ਵਾਲੇ, ਦਾ ਪੇਚ, ਔਰ ਸਾਡੀ ਟੂ ਸਿੰਪਲਿਸਟਿਕ ਲੀਡਰਸ਼ਿਪ, ਕਿਉਂਕਿ ਬਲੈਕ ਵਾਈਟ ਤਾਂ ਸਿਚੁਏਸ਼ਨ ਹੈ ਨਹੀਂ ਸੀ ਜੀ, ਉਹਨੂੰ ਆਰਟੀਕੂਲੇਟ ਵੀ ਨਹੀਂ ਕਰ ਪਾਏ। ਸੈਕੰਡਲੀ ਜਿਹੜਾ ਇੱਕ ਸਾਈਕੋਲੋਜੀਕਲ ਬੈਰੀਅਰ ਬਣਿਆ ਹੋਇਆ ਸੀ, ਜਿਸ ਨੂੰ ਮੈਂ ਸਮਝਦਾ ਵੀ ਦੂਰ ਕਰਨ ਦੇ ਲਈ ਕੋਈ ਮੁਸਲਿਮ ਲੀਡਰਸ਼ਿਪ ਨੇ ਜਾਂ ਈਵਨ ਮਿਸਟਰ ਜਿਨ੍ਹਾਂ ਨੇ ਵੀ ਕੋਈ ਐਕਸਟਰਾ ਐਫਰਟ ਨਹੀਂ ਕੀਤਾ, ਕਿਉਂਕਿ 18ਵੀਂ ਸਦੀ ਦਾ ਸਾਡੀ ਟਕਰਾਅ ਦਾ ਪੀਰੀਅਡ ਸੀ ਜਿਹਦੇ 'ਚ ਲਾਹੌਰ ਦੇ ਔਰ ਦਿੱਲੀ ਦੇ ਔਰ ਕਾਬਲ ਦੇ ਜਿਹੜੇ ਸਾਰੇ ਰੂਲਰ ਮੁਸਲਮਾਨ ਸਨ। ਸੋ ਸਾਈਕੋ ਹਿਸਟਰੀ ਉਹ ਕੈਰੀ ਹੋ ਰਹੀ ਸੀ। ਹਿੰਦੂਆਂ ਦਾ ਪੀਰੀਅਡ ਜੇ ਦੇਖਿਆ ਨਹੀਂ ਸੀ, ਕਿਉਂਕਿ ਕੋ-ਸਲੇਵ ਸੀ, ਸਹਿ ਗੁਲਾਮ ਸੀ। ਮੁਗਲਾਂ ਦੇ ਵੇਲੇ ਵੀ ਔਰ ਸਿੱਖਾਂ ਨੇ ਰਾਜ ਆਇਆ, ਉਹਨਾਂ ਦੇ ਨਾਲ ਪਾਵਰ ਸ਼ੇਅਰ ਕੀਤੀ। ਸੋ ਇਹਨਾਂ ਹਾਲਾਤਾਂ 'ਚ ਨਾ ਮੁਸਲਮਾਨਾਂ 'ਚ ਉਸ ਕਿਸਮ, ਹਾਲਾਂ ਇਹ ਨਹੀਂ ਹੈ ਕਿ ਵੀ ਪੰਜਾਬ 'ਚ ਕੋਈ ਸਿੱਖ ਔਰ ਮੁਸਲਮਾਨ ਕਹਿੰਦੇ। ਉਸ ਤੋਂ ਪਹਿਲਾਂ ਜੇ ਅਸੀਂ 1937-36 ਤੋਂ ਬਾਅਦ ਦੇਖੀਏ, ਪੰਜਾਬ ਦੇ ਵਿੱਚ ਸਿਕੰਦਰ ਹਯਾਤ ਖਾਨ ਦੀ ਯੂਨੀਨਿਸਟ ਪਾਰਟੀ ਦੇ ਥੱਲੇ ਹਕੂਮਤ ਕਾਇਮ ਹੋਈ, ਜਿਹਦੇ 'ਚ ਅਕਾਲੀ ਵੀ ਸੀ, ਕਾਂਗਰਸੀ ਹਿੰਦੂ ਵੀ ਸੀ। ਉਹਨਾਂ ਦੀ ਮੌਤ ਤੋਂ ਬਾਅਦ ਖਿਜਰ ਹਯਾਤ ਖਾਨ ਟਿਵਾਣਾ ਜਿਹੜੇ ਨੇ ਚੀਫ ਮਿਨਿਸਟਰ ਬਣਦੇ ਨੇ, ਉਹਦੇ 'ਚ ਸਿੱਖ ਵਜ਼ੀਰ ਵੀ ਨੇ ਔਰ ਹਿੰਦੂ ਵੀ ਨੇ। ਯੂਨੀਨਿਸਟ ਪਾਰਟੀ ਦੀ ਹਕੂਮਤ ਹੈ, ਲੇਕਿਨ ਯੂਨੀਨਿਸਟ ਪਾਰਟੀ ਵੀ ਕਿਉਂਕਿ ਉਹਦਾ ਮੁਸਲਮਾਨਾਂ ਦੇ ਕਾਮਨ ਲੋਕਾਂ 'ਚ ਬੇਸ ਨਹੀਂ ਸੀ, ਰਜਵਾੜੇ ਵੱਡੇ ਜਿਹੜੇ ਜ਼ਿਮੀਂਦਾਰ ਸੀ ਉਹਨਾਂ ਦੀ ਪਾਰਟੀ ਸੀ। ਔਰ ਦੂਸਰੇ ਪਾਸੇ ਸਿੱਖ ਲੀਡਰਸ਼ਿਪ ਦੇ ਵਿੱਚ ਵੀ ਕੋਈ ਆਊਟਰੀਚ ਨਹੀਂ ਸੀ। ਹਾਲਾਂ ਜਦੋਂ ਤੱਕ ਜਿਨ੍ਹਾਂ ਦੀਆਂ ਮੀਟਿੰਗਸ ਪਟਿਆਲਾ ਦੇ ਯਾਦਵਿੰਦਰ ਸਿੰਘ ਨਾਲ ਹੁੰਦੀਆਂ ਨੇ, ਜਾਂ ਇੱਕ ਅੱਧੀ ਮੀਟਿੰਗ ਜਿਹੜੀ ਸਿੱਖ ਸਟੂਡੈਂਟ ਫੈਡਰੇਸ਼ਨ 46 'ਚ ਆਰਗੇਨਾਈਜ਼ ਕਰਨ ਦੀ ਕੋਸ਼ਿਸ਼ ਕਰਦੀ ਹੈ, ਪਰ ਵਰਸਟ ਪਾਰਟ ਇਹ ਹੈ ਕਿ ਉਦੋਂ ਤੱਕ ਗਾਂਧੀ ਔਰ ਨਹਿਰੂ ਦੇ ਉੱਤੇ ਇੰਨਾ ਕੁ ਵਿਸ਼ਵਾਸ ਅਕਾਲੀ ਲੀਡਰ ਕਰ ਚੁੱਕੇ ਸੀ ਕਿ ਇਹਨਾਂ ਨੇ ਪਾਕਿਸਤਾਨ ਨਹੀਂ ਮੰਨਣਾ ਹੈ ਜੀ। ਗਾਂਧੀ ਦਾ ਇਹ ਸੀ ਕਿ ਜੀ ਮੇਰੀ ਲਾਸ਼ ਤੇ ਬਣੇਗਾ, ਤੇ ਅਕਾਲੀ ਇਹ ਸਮਝਦੇ ਸੀ ਕਿ ਕਿਸੇ ਵੀ ਡਿਵੀਜ਼ਨ ਦੇ ਮਾਮਲੇ 'ਚ ਅਸੀਂ ਘਾਟੇ 'ਚ ਹੋਣਾ, ਸਾਨੂੰ ਇਹੀ ਸੂਟ ਕਰਦਾ ਹੈ ਕਿ ਮੁਲਕ ਨਾ ਵੰਡਿਆ ਜਾਏ। ਪਰ ਜਦੋਂ ਹਕੀਕਤ ਦੇ ਵਿੱਚ ਸਿਚੁਏਸ਼ਨ ਬਦਲੀ, ਉਦੋਂ ਉਹ ਉਹਨੂੰ ਭਾਂਪ ਨਹੀਂ ਸਕੇ ਵੀ ਕਾਂਗਰਸ ਨੇ ਤਾਂ ਗਿਵਨ ਕਰਤਾ ਹੈ, ਉਹ ਤਾਂ ਬਣਾਉਣ ਲਈ ਆ ਗਏ, ਪਰ ਇਹਨਾਂ ਨੂੰ ਖੜੇ ਕਰ ਦਿੱਤਾ ਕਿ ਅਸੀਂ ਪਾਕਿਸਤਾਨ ਨਹੀਂ ਬਣਨ ਦੇਣਾ। ਔਰ ਇਸ ਦਾ ਇਜ਼ਹਾਰ ਮਾਰਚ ਦੇ ਮਹੀਨੇ 'ਚ 2-3 ਮਾਰਚ ਨੂੰ ਮਾਸਟਰ ਤਾਰਾ ਸਿੰਘ ਲਾਹੌਰ ਅਸੈਂਬਲੀ ਦੇ ਬਾਹਰ ਕਿਰਪਾਨ ਕੱਢ ਕੇ ਔਰ ਪਾਕਿਸਤਾਨ ਮੁਰਦਾਬਾਦ ਕਹਿ ਕੇ ਜਦੋਂ ਉਹ ਇਜ਼ਹਾਰ ਕਰਦੇ ਨੇ, ਅਗਲੇ ਦਿਨਾਂ ਦੇ ਵਿੱਚ ਰਾਵਲਪਿੰਡੀ ਜਿਹੜਾ ਉਹਨਾਂ ਦਾ ਜਿੱਥੇ ਉਹਨਾਂ ਦਾ ਵਸੇਵਾ ਪਿੰਡ ਸੀ, ਇੰਨੀ ਵਰਸਟ ਵਾਇਲੈਂਸ ਸਿੱਖਾਂ ਦੇ ਖਿਲਾਫ ਹੁੰਦੀ ਹੈ, ਹਜ਼ਾਰਾਂ ਔਰਤਾਂ ਉਧਾੜੀਆਂ ਜਾਂਦੀਆਂ ਨੇ ਔਰ ਵਰਸਟ ਹਾਲਤ ਦੇ ਵਿੱਚ। ਉਹ ਜਦੋਂ ਹਾਲਾਤ ਪੈਦਾ ਹੋ ਗਏ, ਫਿਰ ਜਿਹੜੀ ਕੋਈ ਗੱਲਬਾਤ ਪਾਕਿਸਤਾਨ ਦੀ ਜਾਂ ਜਿਨ੍ਹਾਂ ਉਹਨਾਂ ਦੇ ਨਾਲ ਨੈਗੋਸ਼ੀਏਸ਼ਨ ਕਰਕੇ ਹੱਲ ਕੱਢਣ ਦੀ ਸੀ ਜਾਂ ਦੂਜੀ, ਉਹ ਤਾਂ ਖਤਮ ਹੋ ਜਾਂਦੀ ਹੈ। ਔਰ ਫਿਰ ਜਿਹੜੀ ਹੈ ਇੱਧਰ ਉਸ ਦੀ ਜਦੋਂ ਤੱਕ ਅਗਸਤ ਮਹੀਨਾ ਆਉਂਦਾ ਹੈ, ਉਹ ਜਿਹੜੀ ਬਦਲੇ ਦੇ ਥੱਲੇ ਜਿਸ ਲੈਵਲ ਦਾ ਬਲੱਡ ਸ਼ੈਡ, ਜੇ ਅਸੀਂ ਇਹ ਦੇਖੀਏ ਈਵਨ ਬੰਗਾਲ, ਬੇਸ਼ੱਕ ਬੰਗਾਲ ਵੀ ਵੰਡਿਆ ਗਿਆ, ਪਰ ਅੱਜ ਵੀ ਬੰਗਾਲ ਦੀ 34% ਆਬਾਦੀ ਮੁਸਲਮਾਨ ਹੈ, ਵੈਸਟ ਬੰਗਾਲ ਦੀ ਜੀ, ਔਰ ਦੂਸਰੇ ਪਾਸੇ 14-15% ਹਿੰਦੂ ਪੋਪੂਲੇਸ਼ਨ ਹੈ ਈਸਟ ਬੰਗਾਲ। ਪਰ ਅਸੀਂ ਉਸ ਨਫ਼ਰਤ ਦੇ ਦੌਰ ਦੇ ਵਿੱਚ ਗਏ ਜਿੱਥੇ ਅਸੀਂ ਦੋਨੋਂ ਪਾਸੇ ਐਥਨਿਕ ਕਲੀਨਜ਼ਿੰਗ ਕੀਤੀ, ਜ਼ੁਲਮ ਦੀ ਅੱਤ ਦੋਨਾਂ ਧਿਰਾਂ ਦੀ ਇਸ ਬਹਿਸ 'ਚ ਕਿ ਕਿਹਨੇ ਪਹਿਲਾਂ ਸ਼ੁਰੂ ਕੀਤਾ ਜਾਂ ਪਿੱਛੋਂ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਦਰਿੰਦਗੀ ਦਾ ਸਿਖਰ ਸੀ। ਸੋ ਮੈਨੂੰ ਇਹ ਲੱਗਦਾ ਹੈ ਕਿ ਸਭ ਤੋਂ ਵੱਡਾ ਰੀਜ਼ਨ ਜਿਹੜਾ ਉਹ ਅਕਾਲੀ ਲੀਡਰਸ਼ਿਪ ਦੀ ਨਾਲਾਇਕੀ, ਉਹਨਾਂ ਦਾ ਸਮੇਂ ਦੇ ਆਉਣ ਦਾ ਨਾ ਹੋਣਾ, ਸਿਚੁਏਸ਼ਨ ਨੂੰ ਠੀਕ ਨਾ ਭਾਂਪ ਸਕਣਾ। ਬਾਕੀ ਕੋਈ ਉਹਨਾਂ ਨੂੰ ਹਿੰਦੂ ਪੁੱਤਰ ਕਹੇ ਮਾਸਟਰ ਤਾਰਾ ਸਿੰਘ ਨੂੰ, ਜਾਂ ਕੋਈ ਬਲਦੇਵ ਸਿੰਘ ਦੇ ਟਾਟਾ ਕਾਰਖਾਨਿਆਂ ਦੇ ਨਾਲ, ਜੋ ਇਹ ਹਿੱਤ ਵੀ ਜ਼ਰੂਰ ਨੇ, ਇਹ ਸਾਰੇ ਵੀ ਹੋਣਗੇ, ਪਰ ਮੈਨੂੰ ਇਹ ਲੱਗਦਾ ਹੈ ਕਿ ਬਈ ਇਹ ਉਹ ਸਾਰੀ ਗੇਮ ਦੇ ਜਿਹੜੇ ਚਾਤਰ ਖਿਡਾਰੀ ਸੀ, ਜਿਹੜੇ ਟੇਬਲ ਦੇ ਉੱਤੇ ਬੈਠੇ, ਉਹ ਸਾਰੇ ਨੂੰ ਦੇਖ ਰਹੇ ਸੀ, ਔਰ ਇਹ ਗੁੱਲੀ ਡੰਡੇ ਦੇ ਖਿਲਾੜੀ ਸੀ, ਇਹ ਕੋਈ ਮੈਚ ਹੀ ਨਹੀਂ ਸੀ ਉਹਨਾਂ ਦੇ ਲਈ। ਜੀ ਡਾਕਟਰ ਸਾਹਿਬ, ਜਿਵੇਂ ਤੁਸੀਂ ਇਹ ਗੱਲ ਕੀਤੀ ਹੈ, ਇੱਕ ਜਿਹੜੀ ਤੁਸੀਂ
ਜਿਵੇਂ ਮੈਂਸ਼ਨ ਕੀਤਾ ਹੈ ਵੀ ਇਹ ਕਨਫਿਊਜ਼ਨ ਦਾ ਦੌਰ ਸੀ। ਇਹ ਜਿਹੜੇ ਪਿਛਲੇ ਸਾਲ ਸੀਗੇ ਜਾਂ ਪਿਛਲੇ ਦਹਾਕੇ ਸੀ, ਇਸ ਕਿਸਮ ਦੀ ਕਨਫਿਊਜ਼ਨ ਸੀ ਵੀ ਜਿਹੜੀ ਸਿੱਖਾਂ ਦੀ ਆਪਣੀ ਆਈਡੈਂਟੀਟੀ ਸੀਗੀ, ਜਿਹੜੀ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਪੀਰੀਅਡ ਤੱਕ ਸਿੱਖ ਉਸ ਦੇ ਨਾਲ ਰੈਜ਼ੋਨੇਟ ਕਰਦੇ ਸੀ। ਰਾਜ ਜਾਣ ਤੋਂ ਬਾਅਦ, ਸਿੱਖ ਰਾਜ, ਸਿੱਖ ਅੰਪਾਇਰ ਖਤਮ ਹੋਣ ਤੋਂ ਬਾਅਦ ਉਹ ਡਿਲਿਊਟ ਹੁੰਦਾ ਬਿਲਕੁਲ ਮਨਫੀ ਹੋ ਗਿਆ। ਅਤੇ ਸਾਰੀਆਂ ਜਿਹੜੀਆਂ ਮੂਵਮੈਂਟਸ ਨੇ ਸਿੱਖਾਂ ਨੇ ਜੋ ਚਲਾਈਆਂ, ਗਦਰ ਲਹਿਰ ਤੋਂ ਲੈ ਕੇ ਸਾਰਾ ਟਾਈਮ ਪੀਰੀਅਡ ਅਸੀਂ ਦੇਖਦੇ ਹਾਂ, ਅਤੇ ਉਹ ਸਾਰਾ ਫਿਰ ਇੰਡੀਅਨ ਨੈਸ਼ਨਲਿਜ਼ਮ ਦੇ ਖਾਤੇ ਦੇ ਵਿੱਚ ਪਿਆ। ਇਹ ਗੱਲ ਦੱਸੋ ਵੀ ਮਤਲਬ ਇਹਦਾ ਕਾਰਨ ਕੀ ਸੀਗਾ? ਕੀ ਕਾਰਨ ਸਮਝਦੇ ਹੋ ਕਿ ਇਹ ਜਿਹੜੀ ਕਨਫਿਊਜ਼ਨ ਹੈ ਇਹ ਇਸ ਲੈਵਲ ਤੱਕ ਗਈ ਕਿ ਅਸੀਂ ਆਪਣੀ ਆਈਡੈਂਟੀਟੀ ਨੂੰ ਮਤਲਬ ਮਨਫੀ ਕਰ ਦਿੰਦੇ ਹਾਂ ਬਿਲਕੁਲ ਹੀ? ਉਦੋਂ ਦੇ ਟਾਈਮ ਪੀਰੀਅਡ ਦੇ ਵਿੱਚ ਮੇਰਾ ਕੁਐਸਚਨ ਹੈ, ਈਵਨ ਅੱਜ ਵੀ ਜਦੋਂ ਅਸੀਂ ਦੇਖਦੇ ਹਾਂ ਪੰਜਾਬ ਦੇ ਵਿੱਚ ਕੋਈ ਵੀ ਜਿਹੜਾ ਐਕਸਪੈਰੀਮੈਂਟ ਹੈ ਪੋਲੀਟੀਕਲ, ਉਹ ਨਕਸਲਵਾੜੀ ਲਹਿਰ ਦੀ ਗੱਲ ਹੋਵੇ ਜਾਂ ਹੁਣ ਆਮ ਆਦਮੀ ਪਾਰਟੀ ਦੀ ਗੱਲ ਹੋਵੇ, ਸਾਰੇ ਭਾਰਤ ਦੇ ਵਿੱਚ ਉਸ ਕਿਸਮ ਦਾ ਰਿਸਪੌਂਸ ਨਹੀਂ ਮਿਲਿਆ, ਪਰ ਪੰਜਾਬ ਦੇ ਵਿੱਚ ਆ ਕੇ MP ਵੀ ਬਣ ਜਾਂਦੇ ਆ ਅਤੇ ਮੁੜ ਕੇ ਸਰਕਾਰ ਵੀ ਬਣ ਜਾਂਦੀ ਹੈ। ਵੀ ਮਤਲਬ ਪੰਜਾਬ ਦੇ ਪਾਣੀ 'ਚ ਹੀ ਕੁਛ ਅਜਿਹਾ ਹੈਗਾ ਜਾਂ ਕੀ ਕਾਰਨ ਕੀ ਹੈ ਇਸ ਕਨਫਿਊਜ਼ਨ ਦਾ? ਦੇਖੋ, ਮੇਰੇ ਬਹੁਤ ਨੇੜਲੇ ਮਿੱਤਰ ਮਿਸਟਰ ਏ ਸ਼ੇਖ ਰਹਿ ਨੇ, 18 ਸਾਲਾਂ ਦੀ ਸਾਂਝ ਰਹੀ, ਹੁਣ ਤਾਂ ਇਸ ਦੁਨੀਆ ਨੂੰ ਅਲਵਿਦਾ ਕਹਿ ਚੁੱਕੇ ਨੇ। ਉਹ ਅਕਸਰ ਕਹਿੰਦੇ ਸੀ ਕਿ ਸਾਡੀ ਮੁਸਲਮਾਨਾਂ ਦੀ ਪ੍ਰੋਬਲਮ ਇਹ ਹੈ ਕਿ ਅਸੀਂ ਇੰਨੇ ਕੁ ਕਲੋਜ਼ ਹੋ ਗਏ ਹੈ ਕਿ ਕਿਸੇ ਨੂੰ ਵੜਨ ਹੀ ਨਹੀਂ ਦਿੰਦੇ, ਔਰ ਸਾਡੀ ਇਹ ਕੱਟੜਤਾ ਜਿਹੜੀ ਹੈ ਇਹ ਸਾਡੀ ਵੱਡੀ ਬਿਮਾਰੀ ਬਣ ਗਈ ਹੈ। ਉਹਨਾਂ ਨੇ ਕਿਹਾ ਵੀ ਸਿੱਖਾਂ ਦੀ ਸਮੱਸਿਆ ਇਹ ਹੈ ਵੀ ਤੁਸੀਂ ਇੰਨੇ ਕੁ ਉਦਾਰ ਦੇ ਲਓ, ਇੰਨੇ ਕੁ ਓਪਨ ਹੋ ਕਿ ਉਸ ਓਪਨਨੈਸ, ਲਿਬਰਲ ਔਰ ਤੁਹਾਡੀਆਂ ਸੈਕੂਲਰ ਵੈਲਿਊਜ਼ ਦੇ ਥੱਲੇ ਤੁਸੀਂ ਆਪਣੇ ਹਿੱਤ ਭੁੱਲ ਕੇ ਦੂਸਰਿਆਂ ਦੇ ਝੰਡਾ ਬਰਦਾਰ ਬਣ ਜਾਂਦੇ ਹੋ। ਤੁਹਾਨੂੰ ਭੁੱਲ ਜਾਂਦਾ ਹੈ ਕਿ ਵੀ ਤੁਸੀਂ ਆਪਣੇ ਹਿੱਤਾਂ ਦੀ ਵੀ ਰੱਖਿਆ ਕਰਨੀ। ਔਰ ਮੈਂ ਸਮਝਦਾ ਹਾਂ ਵੀ ਇਸ ਨੂੰ ਬਾਈ ਐਂਡ ਲਾਰਜ ਇੱਕ ਠੀਕ ਸਟੇਟਮੈਂਟ ਹੈ। ਇੱਕ ਤਾਂ ਕਿਉਂਕਿ ਮੁੱਢਲੇ ਸਾਡੇ ਪ੍ਰਿੰਸੀਪਲ ਜਿਹੜੇ ਸਿੱਖੀਜ਼ਮ ਦੇ ਨੇ, ਉਹਨਾਂ ਦੇ ਵਿੱਚ ਸੱਚ, ਹੱਕ, ਇਨਸਾਫ, ਉਦਾਰਤਾ ਔਰ ਹਰ ਇੱਕ ਦੇ ਦਰਦ ਨੂੰ ਸਮਝਣ ਦੀ ਗੱਲ ਹੈ। ਔਰ ਸੈਕੰਡਲੀ ਮੈਂ ਸਮਝਦਾ ਹਾਂ ਵੀ ਉਦੋਂ ਤੱਕ ਜਦ ਹੁਣ ਸਿੱਖ ਮਿਸਲਾਂ ਦੇ ਪੀਰੀਅਡ 'ਚ ਕਿਸੇ ਨੂੰ ਭੁਲੇਖਾ ਨਹੀਂ ਸੀ, ਰਣਜੀਤ ਸਿੰਘ ਦਾ ਰਾਜ ਆਉਣ ਤੱਕ ਭੁਲੇਖਾ ਨਹੀਂ ਸੀ, ਕਿਉਂਕਿ ਦੁਸ਼ਮਣ ਵੀ ਆਇਡੈਂਟੀਫਾਈਡ ਸੀ ਅਤੇ ਤੁਹਾਡਾ ਨਿਸ਼ਾਨਾ ਸਿੱਧਾ ਸਿੱਧਾ ਰਾਜ ਭਾਗ ਕਿਸ ਉਦਮ ਤੇ ਰਾਜ ਮਿਲੇ ਔਰ ਫੋਕਸਡ ਸੀ। ਔਰ ਉਦੋਂ ਵੀ ਤੁਹਾਨੂੰ ਇਹ ਨਹੀਂ ਸੀ ਕਿ, ਔਰ ਇਹੀ ਕਾਰਨ ਸੀ ਕਿ ਜਦੋਂ ਅਸੀਂ ਰਾਜ ਭਾਗ 100 ਸਾਲ ਦੀ ਸਟਰਗਲ ਤੋਂ ਬਾਅਦ ਸਥਾਪਿਤ ਹੁੰਦਾ ਹੈ ਲਗਭਗ, ਤੇ ਉਹਦੇ 'ਚ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਹੈ। ਇੱਕ ਵੀ ਮੁਸਲਮਾਨ ਦੇ ਉੱਤੇ ਕੋਈ ਕਾਊਂਟਰ ਨਹੀਂ ਹੁੰਦਾ ਕਿ ਭਾਈ ਸਾਡੇ ਨਾਲ ਇਹ ਹੋਇਆ। ਰਾਦਰ ਉਹਨਾਂ ਨੂੰ ਆਨਰੇਬਲ ਪੋਜੀਸ਼ਨ, ਫਕੀਰ ਅਜ਼ੀਜ਼ੁਦੀਨ ਤੋਂ ਲੈ ਕੇ ਹਾਇਰ ਅਪਸ ਜਿਹੜੇ ਨੇ ਉਹਨਾਂ ਦਾ ਉਸ ਦਰਬਾਰ ਦਾ ਹਿੱਸਾ ਬਣਦੇ ਨੇ। ਸੋ ਮੈਂ ਸਮਝਦਾ ਵੀ ਇਹ ਸਾਡੀ ਓਪਨਨੈਸ ਵੀ ਹੈ, ਔਰ ਕਿਤੇ ਨਾ ਕਿਤੇ ਜਿਹੜੀ ਇਸ ਸਾਰੇ ਪੀਰੀਅਡ 'ਚ ਇੱਕ ਉਸ ਕਿਸਮ ਦੀ ਇੰਟੈਲੈਕਚੁਅਲ ਟ੍ਰੇਨਿੰਗ ਨਾ ਹੋ ਸਕਣਾ। ਮੈਂ ਬੌਧਿਕ ਲੈਵਲ ਦੇ ਉੱਤੇ, ਜਿਵੇਂ ਅਸੀਂ ਸਰ ਕਪੂਰ ਸਿੰਘ ਹੋਰਾਂ ਦੀ ਜਦੋਂ ਗੱਲ ਕਰਦੇ ਹਾਂ, ਉਹ ਸਾਨੂੰ ਇੱਕੋ ਇੱਕ ਆਵਾਜ਼, ਇਹ ਨਹੀਂ ਹੈ, ਕਾਮਨ ਸਿੱਖਾਂ 'ਚ ਵੀ ਹੋਣਗੇ ਜਿਹੜੇ ਇਹ ਕਹਿੰਦੇ ਹੋਣਗੇ ਕਿ ਭਾਈ ਸਾਨੂੰ ਜਿਹੜਾ ਆਪਣੇ ਅੱਡ ਰਾਜ ਵੱਲ ਜਾਣਾ ਚਾਹੀਦਾ। ਪਰ ਜਿਸ ਸਰ ਕਪੂਰ ਸਿੰਘ ਵਰਗੇ ਸਫਿਸਟੀਕੇਟ ਲੋਕ, ਸਫਿਸਟੀਕੇਟ ਥਿੰਕਿੰਗ ਵਾਲੇ ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ, ਤੇ ਜਿਹੜਾ ਲੈਵਲ ਹੈ ਇੰਟੈਲੈਕਟ ਦਾ ਉਹਨੂੰ ਉਹ ਰਿਸੀਵ ਨਹੀਂ ਕਰ ਪਾਉਂਦੇ। ਸੋ ਮੈਨੂੰ ਇਹ ਲੱਗਦਾ ਹੈ ਵੀ ਕਿਤੇ ਨਾ ਕਿਤੇ ਉਸ ਦੌਰ ਦੇ ਵਿੱਚ ਵੀ ਔਰ ਅੱਜ ਦੇ ਦੌਰ 'ਚ ਵੀ, ਹੁਣ ਅੱਜ ਤਾਂ ਉਦੋਂ ਤਾਂ ਚਲੋ 47 'ਚ ਅਸੀਂ ਕਹਿ ਸਕਦੇ ਹਾਂ ਜੀ ਹਿੰਦੂਆਂ ਦਾ ਜਿਹੜਾ ਉਹ ਕੋ-ਸਲੇਵ ਹੋਣਾ ਦੇਖਿਆ ਸੀ, ਉਹਨਾਂ ਦਾ ਰਾਜ ਤਾਂ ਦੇਖਿਆ ਨਹੀਂ ਸੀ ਹੋਇਆ। ਉਹ ਤਾਂ ਜੂਨ 84 ਤਾਂ 5 ਸਦੀਆਂ ਦਾ ਵੈਰ ਕਮਾਇਆ ਸਾਹਮਣੇ ਆ ਗਿਆ। ਪਰ ਇਹਦੇ ਬਾਵਜੂਦ ਜਿਹੜਾ ਅੱਜ ਵੀ ਤੁਹਾਨੂੰ ਇੱਕ ਤਬਕਾ ਮਿਲੇਗਾ ਜਿਹੜਾ ਤੁਹਾਡੇ ਨਾਲ ਉਲਝਣ ਦੇ ਵਿੱਚ ਜਿਹੜਾ ਉਹ ਸਭ ਤੋਂ ਪਹਿਲਾਂ ਆ ਜਾਏਗਾ ਕਿ ਜੀ ਸਿੱਖੀ ਆਹ ਸਿਖਾਉਂਦੀ ਹੈ ਤੇ ਉਹ ਸਿਖਾਉਂਦੀ ਹੈ, ਤੇ ਉਹ ਦੂਸਰਿਆਂ ਦੇ ਗੱਲਾਂ ਦੇ ਵਿੱਚ ਤੁਹਾਨੂੰ ਉਲਝਾਉਣ ਦੀ ਕੋਸ਼ਿਸ਼ ਕਰਨਗੇ। ਔਰ ਸਿੱਧੇ ਸਪਟ ਤੌਰ ਤੇ ਸਿੱਖ ਰਾਜ ਦੀ ਗੱਲਬਾਤ ਤੋਂ ਭਗੌੜੇ ਹੋਣਗੇ। ਉਹਨਾਂ 'ਚ ਇੱਕ ਤਬਕਾ ਬੇਈਮਾਨ ਹੈ, ਇੱਕ ਉਹ ਹੈ ਜਿਹੜਾ ਇੰਟੈਲੈਕਚੁਅਲੀ ਇਸ ਸਾਰੇ ਦੇ ਹਾਣ ਦਾ ਨਹੀਂ ਹੈ ਅੱਜ ਵੀ, ਔਰ ਜਿਨ੍ਹਾਂ ਦੇ ਨਾਲ ਸਾਡਾ ਵਾਹ ਹੈ ਉਹ ਮੁਗਲਾਂ ਤੋਂ ਜ਼ਿਆਦਾ ਜ਼ਾਲਮ ਨੇ, ਅੰਗਰੇਜ਼ਾਂ ਤੋਂ ਵੱਧ ਸ਼ੈਤਾਨ ਨੇ। ਔਰ ਉਹਨਾਂ ਨੇ, ਔਰ ਇਹਦੇ 'ਚ ਇੱਕ ਹਿੱਸਾ ਮੈਂ ਜ਼ਰੂਰ ਕਹਾਂਗਾ ਕਿ ਜਿਹੜੀ 98 ਸਾਲਾਂ 'ਚ ਭਾਵੇਂ ਅੰਗਰੇਜ਼ਾਂ ਨੇ ਹੋਰ ਜ਼ੁਲਮ ਵੀ ਕੀਤੇ, ਪਰ ਜਿਹੜਾ ਸਭ ਤੋਂ ਵਰਸਟ ਪਾਰਟ ਬ੍ਰਿਟਿਸ਼ ਪੀਰੀਅਡ ਦਾ ਸਾਡੀ ਕੌਮ ਦੇ ਉੱਤੇ ਜਿਹਨੇ ਪ੍ਰਭਾਵ ਪਾਇਆ ਉਹ ਸੀ ਮਰਸਨਰੀ ਕਰੈਕਟਰ।
ਪਹਾੜੇ ਦੇ ਟੱਟੂ ਅਸੀਂ ਉਹਨਾਂ ਦੇ ਲਈ ਉਹਨਾਂ ਦੀ ਫੌਜ ਵੀ ਮਰਨ ਲਈ ਤਿਆਰ ਹੋਏ, ਉਹਨਾਂ ਦੇ ਸਿਸਟਮ ਦਾ ਵੀ ਹਿੱਸਾ ਬਣੇ ਔਰ ਜਾਣ ਲੱਗੇ ਉਹੀ ਪਹਾੜੇ ਦੇ ਟੱਟੂਆਂ ਦੀ ਫੌਜ ਔਰ ਇਸ ਪੀਰੀਅਡ 'ਚ ਜਿਹੜੀ ਵਤਨ ਪ੍ਰਸਤੀ ਔਰ ਹੁਬੇ ਵਤਨੀ ਤੇ ਫਲਾਣਾ ਉਸ ਦੇ ਨਾਲ ਜੋੜ ਕੇ ਇੱਕ ਤਬਕਾ ਜਿਹੜਾ ਹੈ ਉਹ ਖੜਾ ਕਰ ਦਿੱਤਾ ਉਹਨਾਂ ਨੇ, ਜਿਹੜਾ ਸਟੇਟ ਦੇ ਆਰਡਰ ਨੂੰ ਮੰਨਣ ਦੇ ਲਈ ਅੱਖਾਂ ਬੰਦ ਕਰਕੇ ਔਰ ਉਹੀ ਐਕਸਪਲੇਨ ਕਰਦਾ ਹੈ ਬਿਹੇਵੀਅਰ। ਔਰ ਰਣਜੀਤ ਸਿੰਘ ਦਿਆਲ ਹੋਏ, ਬਰਾੜ ਹੋਏ, ਦੂਸਰੀ ਕਲਾਸ ਦੇ ਲੋਕ ਹੋਣ ਜਿਹੜੇ ਜਿਨ੍ਹਾਂ ਨੂੰ ਕੋਈ ਸ਼ਰਮ ਹਿਆ ਨਹੀਂ ਹੈ। ਹਾਲਾਂਕਿ ਇਸ ਦੇ ਉਲਟ ਉਹੀ ਪੀਰੀਅਡ ਜੇ ਅਸੀਂ 18ਵੀਂ ਸਦੀ 'ਚ ਦੇਖਦੇ ਹਾਂ, ਭਾਵੇਂ ਲਹੂ ਡੋਲਵੀਂ ਲੜਾਈ ਸਿੱਖ ਲੜ ਰਹੇ ਸੀ ਆਪਣੀ ਜਿਹੜੀ ਹੈ ਉਹ ਸਰਵਾਈਵਲ ਦੀ ਲੜਾਈ, ਪਰ ਇਹ ਨਹੀਂ ਹੋਇਆ ਵੀ ਸਿੱਖਾਂ ਨੇ ਮਸੀਤਾਂ ਢਾਈਆਂ ਹੋਣ, ਔਰਤਾਂ ਤੇ ਜ਼ੁਲਮ ਕੀਤੇ ਹੋਣ, ਬੱਚਿਆਂ 47 ਇੱਕ ਦਰਿੰਦਗੀ ਦਾ ਦੌਰ ਹੈ। ਮੈਂ 18ਵੀਂ ਸਦੀ ਦੀ ਗੱਲ ਕਰ ਰਿਹਾ ਕਿ ਉਹਨਾਂ ਨੂੰ ਕਲੀਅਰ ਸੀ ਵੀ ਰਾਜ ਅਸੀਂ ਲੈਣਾ, ਪਰ ਇਹ ਸਾਡਾ ਜਿਹੜਾ ਹੈ ਇਹ ਜੰਗ ਦੇ ਅਸੂਲਾਂ ਦੇ ਖਿਲਾਫ ਹੈ, ਸਿੱਖੀ ਦੇ ਖਿਲਾਫ ਹੈ। ਪਰ ਅੱਜ ਜਦੋਂ ਅਸੀਂ ਇਸ ਕਿਸਮ ਦਾ ਸੋ ਕਾਲਡ ਨੈਸ਼ਨਲਿਜ਼ਮ ਜਾਂ ਵਤਨ ਪ੍ਰਸਤੀ ਜਾਂ ਉਸ ਕਿਸਮ ਦੇ ਦੌਰ 'ਚ ਦੇਖਦੇ ਹਾਂ, ਉਹਨਾਂ ਨੇ ਕੋਈ ਸੰਗ ਹਿਆ ਮਹਿਸੂਸ ਨਹੀਂ ਕੀਤੀ ਦਰਬਾਰ ਸਾਹਿਬ ਤੇ ਹਮਲਾ ਕਰਨ ਦੇ ਵਿੱਚ ਫਰੰਟਲ ਰੋਲ ਅਦਾ। ਹਾਲਾਂਕਿ ਅਸੀਂ ਉਹਨਾਂ ਧਰਮੀ ਯੋਧਿਆਂ ਨੂੰ ਜਿਹੜੇ ਖਾਸ ਤੌਰ ਤੇ ਧਰਮੀ ਸਿੱਖ ਫੌਜੀ ਨੇ ਉਹਨਾਂ ਨੂੰ ਅਸੀਂ ਸਲੂਟ ਪੇਸ਼ ਕਰਦੇ ਕਿ ਉਹਨਾਂ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਹ ਰਾਮਗੜ੍ਹ ਹੋਏ, ਦੂਸਰੀਆਂ ਥਾਵਾਂ ਤੋਂ ਨਿਕਲੇ। ਪਰ ਮੈਂ ਉਸ ਲੈਵਲ ਦੀ ਗੱਲ ਕਰ ਰਿਹਾ ਕਿ ਜਿਹੜਾ ਮਰਸਨਰੀ ਕਰੈਕਟਰ ਅੰਗਰੇਜ਼ਾਂ ਨੇ ਭਰਿਆ ਉਹ ਅੱਜ ਵੀ ਦਿੱਲੀ ਦਰਬਾਰ ਦੀ ਸਰਵਿਸ ਦੇ ਵਿੱਚ ਹਾਜ਼ਰ ਨਜ਼ਰ ਆਉਂਦਾ ਹੈ। ਜੀ ਡਾਕਟਰ ਸਾਹਿਬ, ਜੇ ਇਸ ਕਰੈਕਟਰ ਦੀ ਅੱਜ ਦੇ ਹਵਾਲੇ ਨਾਲ ਗੱਲ ਕਰਨੀ ਹੋਵੇ, ਤੁਹਾਨੂੰ ਲੱਗਦਾ ਵੀ ਇਹਦੀ ਜਿਹੜੀ ਇਹ ਕਨਫਿਊਜ਼ਨ ਹੈ ਇਹਨੂੰ ਦੂਰ ਕਰਨ ਦੇ ਉੱਤੇ ਜਿਹੜੇ ਐਫਰਟ ਹੋ ਰਹੇ ਨੇ ਉਹਨਾਂ ਨੂੰ ਹੋਰ ਵਧਾਉਣਾ ਚਾਹੀਦਾ, ਜਾਂ ਜਸਟ ਉਹਦੇ ਤੇ ਫੋਕਸ ਕਰਨਾ ਚਾਹੀਦਾ ਵੀ ਭਾਈ ਜਿਨ੍ਹਾਂ ਨੂੰ ਕਲੈਰਿਟੀ ਹੈ ਉਹਨਾਂ ਨੂੰ ਨਾਲ ਲੈ ਕੇ ਤੁਰਿਆ ਜਾਵੇ, ਪਹਿਲਾਂ ਨਿਸ਼ਾਨਾ ਸਰ ਕੀਤਾ ਜਾਵੇ ਤੇ ਬਾਅਦ ਦੇ ਵਿੱਚ ਇਵੈਂਚੁਅਲੀ ਜਦੋਂ ਉਸ ਕਿਸਮ ਦੀ ਸਿਚੁਏਸ਼ਨ ਹੋਣੀ ਹੈ ਤੇ ਆਪੇ ਡਿਲਿਊਟ ਹੋ ਜਾਣਗੇ? ਦੇਖੋ, ਮੈਂ ਸਮਝਦਾ ਵੀ ਸਾਨੂੰ ਆਪਣਾ ਫੋਕਸ ਰੱਖਣਾ ਚਾਹੀਦਾ ਹੈ ਕਿ ਸੁਦਮ ਤੇ ਰਾਜ ਮਿਲੇ, ਜਿਨ੍ਹਾਂ ਨੂੰ ਸਮਝ ਹੈ, ਡੈਡੀਕੇਸ਼ਨ ਹੈ। ਬਾਈ ਐਂਡ ਲਾਰਜ ਸਿੱਖ ਕਮਿਊਨਿਟੀ ਜਿਹੜੀ ਕਾਮਨਰ ਸਿੱਖ ਹੈ, ਕਾਮਨ ਹੈ, ਉਹਦੇ ਤੱਕ ਜੇ ਮੈਸੇਜ ਪਹੁੰਚੇ। ਅਸੀਂ ਫਰੀਦਕੋਟ ਜਾਂ ਖਡੂਰ ਸਾਹਿਬ ਦੇ ਹਵਾਲੇ ਨਾਲ ਦੇਖਿਆ ਭਾਈ, ਉੱਥੇ ਕੋਈ ਸਾਨੂੰ ਇਹ ਤਾਂ ਨਹੀਂ ਹੈ ਕਿ ਵੀ ਅਸੀਂ ਕੋਈ ਉੱਥੇ ਪ੍ਰਚਾਰ ਕੈਂਪੇਨ ਚਲਾਈ ਹੈ ਜਾਂ ਉੱਥੇ ਲੋਕਾਂ 'ਚ ਪੈਸੇ ਵੰਡੇ ਨੇ ਜਾਂ ਉੱਥੇ ਕੋਈ ਰੇਡੀਓ ਸਟੇਸ਼ਨ ਲੱਗੇ ਹੋਏ ਸੀ ਜਿਹੜੇ ਉਹਨਾਂ ਦੇ ਕੇਸ ਬਾਈ ਦਾ ਵਰਡ ਆਫ ਮਾਊਥ ਘਰ ਘਰ ਜਾ ਕੇ ਜਿਨ੍ਹਾਂ ਨੇ ਯਤਨ ਕੀਤਾ। ਸੋ ਮੈਨੂੰ ਲੱਗਦਾ ਹੈ ਵੀ ਜਿਹੜੀ ਵਾਸਟ ਕਮਿਊਨਿਟੀ ਦੀ ਕੌਨਸ਼ੀਅਸਨੈਸ ਦੇ ਵਿੱਚ ਜਿਹੜਾ ਉਹ ਹੁਣ ਇਹ ਗੱਲ ਸਮਾਈ ਹੋਈ ਹੈ ਕਿ ਭਾਈ ਸਾਡੇ ਕੋਲ ਆਪਣੇ ਰਾਜ ਤੋਂ ਬਿਨਾਂ ਕੋਈ ਹੋਰ ਹੱਲ ਨਹੀਂ ਹੈ। ਵੱਖਰੀ ਗੱਲ ਹੈ ਉਹ ਕਿਸਾਨ ਮੂਵਮੈਂਟ ਦੇ ਰੂਪ ਦੇ ਵਿੱਚ ਤੁਹਾਡੀ ਸਟਰੈਂਥ ਦਿਖਾ ਰਹੀ ਹੋਏ, ਜਾਂ ਜਦੋਂ ਅੱਜ ਅਸੀਂ ਦੇਖਦੇ ਹਾਂ ਕਿ ਕਿਤੇ ਵੀ ਕੋਈ ਇਸ ਕਿਸਮ ਦਾ ਵਾਕਿਆ ਹੁੰਦਾ ਹੈ ਤੇ ਸਿੱਖਾਂ ਦੇ ਵਿੱਚ ਇੱਕ ਇਮੋਸ਼ਨਲ ਯੂਨਿਟੀ ਨਜ਼ਰ ਆਉਂਦੀ ਹੈ। ਸਾਨੂੰ ਉਹਦੇ ਤੇ ਕਾਊਂਟ ਕਰਨਾ ਚਾਹੀਦਾ ਹੈ। ਇਸ ਕਿਸਮ ਦੇ ਮਰਸਨਰੀ ਜਾਂ ਜਿਹੜੇ ਇੱਕ ਭੰਬਲ ਪੂਸੇ 'ਚ ਪਏ ਨੇ ਉਹਨਾਂ ਨੂੰ ਕੱਢੋਗੇ ਦੂਜੇ 'ਚ ਫਸ ਜਾਣਗੇ। ਸੋ ਇਹਨਾਂ ਦੇ ਉੱਤੇ ਵਕਤ ਜ਼ਾਇਆ ਕਰਨ ਦੀ ਲੋੜ ਨਹੀਂ। ਜੀ ਡਾਕਟਰ ਸਾਹਿਬ, ਸੋ ਵਿਊਅਰਸ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਇੱਥੇ ਰੁਕਾਂਗੇ। ਬ੍ਰੇਕ ਤੋਂ ਬਾਅਦ ਗੱਲਬਾਤ ਦਾ ਸਿਲਸਿਲਾ ਅੱਗੇ ਤੋਰਦੇ ਹਾਂ।